ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਆਪਣੇ ਫੋਨ ਨੰਬਰਾਂ ਤੋਂ ਸੁਣ ਸਕਦੇ ਹੋ, ਜਿਸ ਦੇ ਵਿੱਚ USA ਦੇ ਲਈ 832 551 5029, 8325515029 ਜਾਂ 605 475 6868, 6054756868, UK ਦੇ ਲਈ 3300101100, 3300 ਜਰਮਨੀ ਦੇ ਲਈ 5118090404, 511 80 90 40 41, ਫਰਾਂਸ ਦੇ ਲਈ 3318014255, 33 180 142 595, ਆਸਟ੍ਰੇਲੀਆ ਦੇ ਲਈ 612080805601, 6128028080 5501। ਹੁਣ ਤੁਸੀਂ ਆਪਣੇ ਦੇਸ਼ਾਂ ਦੇ ਵਿੱਚੋਂ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਪੰਜਾਬੀ ਰੇਡੀਓ USA ਨੂੰ ਲਾਈਵ ਸੁਣ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਖਬਰ ਤੇ ਨਜ਼ਰ, ਸਿਹਤ ਸੰਭਾਲ ਦਾ ਪ੍ਰੋਗਰਾਮ, ਨਾਨ ਸਟਾਪ ਪੰਜਾਬੀ ਗੀਤ, ਗੁਰਬਾਣੀ ਰੇਡੀਓ, ਸ਼੍ਰੀ ਦਰਬਾਰ ਸਾਹਿਬ ਜੀ ਦੇ ਹੁਕਮਨਾਮਾ ਸਾਹਿਬ ਦੀ ਵਿਆਖਿਆ ਪੰਜਾਬੀ ਅਤੇ ਅੰਗਰੇਜ਼ੀ ਦੇ ਵਿੱਚ, ਵੱਖ-ਵੱਖ ਗੁਰੂ ਘਰਾਂ ਦਾ ਸਿੱਧਾ ਪ੍ਰਸਾਰਣ, ਇਹ ਸਾਰਾ ਕੁਝ ਇਹਨਾਂ ਨੰਬਰਾਂ ਤੇ ਡਾਇਲ ਕਰਕੇ ਸੁਣ ਸਕਦੇ ਹੋ, ਜਾਂ ਸਾਡੀ ਵੈਬਸਾਈਟ www.punjabiradiousa.com ਤੇ ਵੀ ਸੁਣ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜੀ ਸਰੋਤਿਓ, ਨਵੇਂ ਸਾਲ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ। ਤੇ ਅੱਜ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਜੀ ਬਲਤੇਜ ਪੰਨੂ। ਬਲਤੇਜ ਪੰਨੂ ਜੀ, ਸਤਿ ਸ੍ਰੀ ਅਕਾਲ, ਸਵਾਗਤ ਹੈ। ਨਾਲ ਹੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਨਵੇਂ ਸਾਲ ਦੀਆਂ। ਜੀ ਬਹੁਤ ਮਿਹਰਬਾਨੀ, ਔਰ ਮੇਰੇ ਵੱਲੋਂ ਵੀ ਜੀ ਸਾਰੇ ਸਰੋਤਿਆਂ ਨੂੰ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੀ, ਔਰ ਨਵੇਂ ਸਾਲ ਦੀਆਂ ਮੁਬਾਰਕਾਂ ਜੀ। ਧੰਨਵਾਦ ਜੀ। ਜੀ ਬਲਤੇਜ ਪੰਨੂ ਜੀ, ਆਪਾਂ ਪਹਿਲਾਂ ਸ਼ੁਰੂ ਕਰਦੇ ਹਾਂ। ਪਾਕਿਸਤਾਨ ਤੇ ਭਾਰਤ ਦੀ ਜਿਹੜੀ ਸਰਹੱਦ ਆ, ਉਸ ਤੇ ਫਿਰ ਦੁਬਾਰਾ ਜਿਹੜੀ ਗੋਲਾਬਾਰੀ ਆ ਉਸੇ ਤਰ੍ਹਾਂ ਜਾਰੀ ਆ। ਇਹ ਸਾਂਭਾ ਸੈਕਟਰ ਦੇ ਵਿੱਚ ਜਿਹੜੀ ਜੀ ਇਹ ਇੰਟਰਨੈਸ਼ਨਲ ਜਿਹੜੀ ਬਾਰਡਰ ਹੈ ਜੀ, ਉਹਦੇ ਉੱਤੇ ਗੋਲਾਬਾਰੀ ਹੋਈ ਹੈ। ਇਹਦੇ ਦੌਰਾਨ 4 ਪਾਕਿਸਤਾਨੀ ਰੇਂਜਰ ਤੇ BSF ਦੇ ਇੱਕ ਜਵਾਨ ਦੀ ਮੌਤ ਹੋਣ ਦੀ ਜਿਹੜੀ ਹੈ ਜੀ ਉਹ ਖਬਰ ਹੈ। ਜਿਹੜੇ ਭਾਰਤ ਵਾਲੀ ਸਾਈਡ ਦੇ ਰਸਤੇ ਨੇ ਜੀ, ਉਹਨਾਂ ਨੇ ਜਵਾਬੀ ਕਾਰਵਾਈ ਤੋਂ ਬਾਅਦ ਜਿਹੜੇ ਪਾਕ ਰੇਂਜਰ ਸੀਗੇ ਉਹਨਾਂ ਨੇ ਚਿੱਟੇ ਝੰਡੇ ਫਿਰ ਜੀ ਉਹ ਦਿਖਾਏ, ਤੇ ਤਾਂ ਜਿਹੜੀ ਇਹ ਗੋਲਾਬਾਰੀ ਸੀਗੀ ਉਹ ਰੁਕੀ। ਇਸ ਤੋਂ ਪਹਿਲਾਂ ਸੈਂਟਰ ਦੀ ਸਰਕਾਰ ਜਿਹੜੀ ਉਹ ਕਹਿੰਦੀ ਹੈ ਕਿ BSF ਨੂੰ ਸਰਹੱਦ ਤੇ ਪਾਰੋਂ ਗੋਲਾਬਾਰੀ ਦਾ ਦੁੱਗਣੀ ਸ਼ਕਤੀ ਦੇ ਨਾਲ ਜਵਾਬ ਦੇਣ ਦੀ ਹਦਾਇਤ ਜਿਹੜੀ ਹੈ ਉਹ ਦਿੱਤੀ ਗਈ ਸੀ। ਗ੍ਰਹਿ ਮੰਤਰੀ ਜਿਹੜੇ ਨੇ ਭਾਰਤ ਦੇ ਰਾਜਨਾਥ ਸਿੰਘ ਤੇ ਰੱਖਿਆ ਮੰਤਰੀ ਮਨੋਹਰ ਪਰਿਕਰ, ਉਹਨੇ ਹਥਿਆਰਬੰਦ ਫੌਜਾਂ ਨੂੰ ਜਿਹੜਾ ਜੀ ਇਹ ਦੁੱਗਣੀ ਸ਼ਕਤੀ ਨਾਲ ਜਵਾਬ ਦੇਣ ਦੀਆਂ ਹਦਾਇਤਾਂ ਜਿਹੜੀਆਂ ਦਿੱਤੀਆਂ ਹੋਈਆਂ ਸੀਗੀਆਂ। ਰੱਖਿਆ ਮੰਤਰੀ ਦਾ ਇਹ ਦਾਅਵਾ ਆ ਕਿ ਸਾਡਾ ਜਵਾਬ ਹੈ ਕਿ ਝਿਜਕੋ ਨਾ, ਆਪਣੇ ਆਪ ਨੂੰ ਰੋਕ ਕੇ ਰੱਖਣ ਦੀ ਬਜਾਏ ਢੁਕਵਾਂ ਜਵਾਬ ਜਿਹੜਾ ਜੀ ਉਹ ਦਿਓ। ਸ਼੍ਰੀਨਗਰ ਦੇ ਸਥਿਤ ਚਨਾਰ ਕੋਰ ਦੇ ਕਮਾਂਡਰ ਲੈਫਟੀਨੈਂਟ ਜਿਹੜਾ ਜੀ ਉਹਨੇ ਦੱਸਿਆ ਕਿ 160 ਤੋਂ ਵੱਧ ਅੱਤਵਾਦੀ ਜਿਹੜੇ ਸੀ ਉਹ ਜੰਮੂ ਕਸ਼ਮੀਰ ਦੇ ਵਿੱਚ ਵੜਨ ਲਈ ਤਿਆਰ ਬੈਠੇ ਨੇ ਜੀ, ਔਰ ਫੌਜ ਦੀ ਘੁਸਪੈਠ ਵਿਰੋਧੀ ਜਿਹੜੀ ਗ੍ਰਿਡ ਹੈ ਉਹ ਕਿਸੇ ਵੀ ਤਰ੍ਹਾਂ ਦੀ ਚੁਣੌਤੀ ਜਿਹੜੀ ਆ ਉਹਦੇ ਨਾਲ ਸਿੱਝਣ ਲਈ ਤਿਆਰ ਹੈ। ਵੈਸੇ ਇਹ ਕੋਈ ਕਰੀਬ ਮਹੀਨੇ ਕੁ ਤੋਂ ਬਾਅਦ ਹੈ ਕਿ ਦੁਬਾਰਾ ਫੇਰ ਜਿਹੜੀ ਹੈ ਜੀ ਇਹ ਗੋਲਾਬਾਰੀ ਹੋਈ ਹੈ। ਇਹ ਤੋਂ ਪਹਿਲਾਂ ਜਿਹੜੇ ਪਾਕਿਸਤਾਨੀ ਤੇ ਭਾਰਤੀ ਰੇਂਜਰ ਸੀਗੇ ਉਹਨਾਂ ਨੇ ਮਿਲ ਕੇ ਫੇਰ ਦੁਬਾਰਾ ਸਾਈਨ ਕੀਤੇ ਸੀਗੇ ਕਿ ਗੋਲਾਬਾਰੀ ਜਿਹੜੀ ਹੈ ਜੀ ਉਹ ਨਹੀਂ ਹੋਊਗੀ। ਹੁਣ ਜਿਵੇਂ ਠੰਡ ਦਾ ਪ੍ਰਕੋਪ ਵਧਿਆ ਜੀ, ਸਨੋ ਜਿਹੜੀ ਆ ਉਹ ਵਧੀ ਹੈ ਇਸ ਖੇਤਰ ਦੇ ਵਿੱਚ, ਤੇ ਨਾਲ ਦੀ ਨਾਲ ਇਹ ਜਿਹੜੀ ਗੋਲਾਬਾਰੀ ਹੈ ਉਹ ਇੱਕ ਵਾਰੀ ਫੇਰ ਇਸ ਖੇਤਰ ਦੇ ਵਿੱਚ ਸ਼ੁਰੂ ਹੋਈ ਹੈ। ਜਦੋਂ ਇਹ ਚਿੱਟੇ ਝੰਡੇ ਲਹਿਰਾਏ ਗਏ ਪਾਕਿਸਤਾਨ ਦੇ ਵੱਲੋਂ, ਉਸ ਤੋਂ ਬਾਅਦ ਇਹ ਗੋਲਾਬਾਰੀ ਜਿਹੜੀ ਆ ਉਹ ਬੰਦ ਹੋ ਗਈ ਹੈ। ਤੇ ਉਸ ਤੋਂ ਬਾਅਦ ਜਿਹੜਾ ਜੀ ਨਹੀਂ ਹੋਣ ਦੀਆਂ ਖਬਰਾਂ ਮਿਲੀਆਂ ਨੇ ਕਿ ਉਸ ਤੋਂ ਬਾਅਦ ਨਹੀਂ ਗੋਲਾਬਾਰੀ ਜਿਹੜੀ ਹੋਈ। ਕਿੰਨੇ ਕੁ ਦਿਨ ਚੁੱਪ ਰਹਿੰਦੀ ਹੈ, ਕਿੰਨਾ ਟਾਈਮ ਚੁੱਪ ਰਹਿੰਦੀ ਹੈ, ਦੇਖਦੇ ਆ ਜੀ। ਜੀ ਤੇ ਜੀ ਇੱਕ ਭਾਰਤ ਦੇ ਵਿੱਚ ਸੀ ਕਿ ਜਿਹੜੀ ਜੱਜਾਂ ਦੀ ਨਿਯੁਕਤੀ ਹੁੰਦੀ ਆ ਉਹ ਇੱਕ ਜੱਜ ਮੰਡਲ ਕਰਦਾ ਸੀ। ਉਹ ਵੀ ਪਤਾ ਲੱਗਾ ਹੈ ਕਿ ਉਹ ਜਿਹੜਾ ਜੱਜ ਮੰਡਲ ਸੀ ਨਿਯੁਕਤ ਕਰਦਾ ਸੀਗਾ, ਉਸ ਦਾ ਭੋਗ ਪਾ ਦਿੱਤਾ ਗਿਆ। ਜੀ ਇਹ ਰਾਸ਼ਟਰਪਤੀ ਨੇ ਜੁਡੀਸ਼ੀਅਲ ਨਿਯੁਕਤੀ ਕਮਿਸ਼ਨ ਬਿੱਲ ਹੈ ਜੀ, ਇਹਨੂੰ ਪ੍ਰਵਾਨਗੀ ਜਿਹੜੀ ਦਿੱਤੀ ਆ। ਇਹ ਜੱਜਾਂ ਦੀ ਨਿਯੁਕਤੀ ਲਈ ਇਹ ਕੋਲੀਜੀਅਮ ਪ੍ਰਬੰਧ ਹੁੰਦਾ ਸੀਗਾ ਜੱਜ ਮੰਡਲ, ਇਹਨੂੰ ਖਤਮ ਕਰਕੇ ਨਵਾਂ ਸੰਵਿਧਾਨਕ ਸੋਧ ਬਿੱਲ ਜਿਹੜਾ ਉਹ ਲਿਆਂਦਾ ਗਿਆ ਜੀ। ਜਿਹੜੇ ਸਰਕਾਰ ਦੇ ਸੂਤਰ ਨੇ ਉਹਨਾਂ ਨੇ ਦੱਸਿਆ ਕੌਮੀ ਜੁਡੀਸ਼ੀਅਲ ਨਿਯੁਕਤੀ ਕਮਿਸ਼ਨ NJAC ਸੀਗਾ, ਇਹਨੂੰ ਬਿੱਲ ਨੂੰ ਅਗਸਤ ਦੇ ਵਿੱਚ ਸੰਸਦ ਦੇ ਵੱਲੋਂ ਪਾਸ ਕੀਤਾ ਗਿਆ ਸੀਗਾ। ਹੁਣ ਰਾਸ਼ਟਰਪਤੀ ਨੇ ਇਹਦੇ ਉੱਤੇ ਮੋਹਰ ਲਾ ਦਿੱਤੀ ਆ। ਬਿੱਲ ਨੂੰ 29 ਸੂਬਿਆਂ ਚੋਂ 16 ਨੇ ਤਸਦੀਕ ਜਿਹੜਾ ਕਰ ਦਿੱਤਾ ਹੈ। ਕੋਈ ਵੀ ਸੰਵਿਧਾਨਕ ਸੋਧ ਬਿੱਲ ਦੀ ਤਸਦੀਕ ਘੱਟੋ ਘੱਟ 50% ਰਾਜ ਵਿਧਾਨ ਸਭਾਵਾਂ ਵੱਲੋਂ ਕੀਤੀ ਜਾਣੀ ਜਿਹੜੀ ਉਹ ਹੁੰਦੀ ਹੈ।
ਜੱਜਾਂ ਦੀ ਨਿਯੁਕਤੀ ਵਾਲੇ ਨਵੇਂ ਕਮਿਸ਼ਨ ਦੇ ਬਣਨ ਦੇ ਨਾਲ ਜੀ 20 ਸਾਲ ਪੁਰਾਣਾ ਕੋਲੀਜੀਅਮ ਪ੍ਰਬੰਧ ਜਿਹੜਾ ਜੀ ਉਹ ਖਤਮ ਹੋ ਜਾਊਗਾ। ਇਸ ਪ੍ਰਬੰਧ ਦੀ ਤਿੱਖੀ ਨੁਕਤਾਚੀਨੀ ਜਿਹੜੀ ਆ ਉਹ ਹੁੰਦੀ ਰਹੀ ਹੈ। ਸੁਪਰੀਮ ਕੋਰਟ ਤੇ 24 ਹਾਈ ਕੋਰਟ ਦੇ ਜੱਜਾਂ ਦੀ ਨਿਯੁਕਤੀ ਤੇ ਤਬਾਦਲੇ ਇਸ ਕਮਿਸ਼ਨ ਦੇ ਵੱਲੋਂ ਜਿਹੜੇ ਜੀ ਉਹ ਕੀਤੇ ਜਾਣਗੇ। ਹੁਣ ਰਾਸ਼ਟਰਪਤੀ ਦੀ ਪ੍ਰਵਾਨਗੀ ਮਿਲਣ ਤੋਂ ਬਾਅਦ ਐਨਡੀਏ ਸਰਕਾਰ ਭਾਰਤ ਦੇ ਚੀਫ ਜਸਟਿਸ ਦੀ ਅਗਵਾਈ ਹੇਠ 6 ਮੈਂਬਰੀ ਕਮਿਸ਼ਨ ਦੀ ਸਥਾਪਨਾ ਲਈ ਨੋਟੀਫਿਕੇਸ਼ਨ ਜਾਰੀ ਕਰੂਗੀ। ਸੁਪਰੀਮ ਕੋਰਟ ਦੇ 2 ਹੋਰ ਸੀਨੀਅਰ ਜੱਜ, ਕੇਂਦਰੀ ਕਾਨੂੰਨ ਮੰਤਰੀ, 2 ਹੋਰ ਅਹਿਮ ਹਸਤੀਆਂ ਇਸ ਕਮਿਸ਼ਨ ਦੀਆਂ ਮੈਂਬਰ ਹੋਣਗੀਆਂ। ਪਾਰਲੀਮੈਂਟ ਨੇ ਇਸ ਕਮਿਸ਼ਨ ਦੀ ਸਥਾਪਨਾ ਸੰਬੰਧੀ ਬਿੱਲ ਦੇ ਨਾਲ ਸੰਬੰਧਿਤ 124ਵਾਂ ਸੰਵਿਧਾਨ ਸੋਧ ਬਿੱਲ 14 ਅਗਸਤ 2014 ਨੂੰ ਜਿਹੜੇ ਆ ਜੀ ਉਹ ਪਾਸ ਕਰ ਦਿੱਤੇ ਸੀਗੇ। ਜੱਜਾਂ ਦੀਆਂ ਨਿਯੁਕਤੀਆਂ ਦੇ ਉੱਤੇ ਹੁੰਦਾ ਕਿੰਤੂ ਪਰੰਤੂ ਕੀ ਇਹਦੇ ਨਾਲ ਜਿਹੜਾ ਜੀ ਉਹ ਖਤਮ ਹੋ ਜਾਊਗਾ? ਇਹਦੇ ਵਾਸਤੇ ਅਜੇ ਇੰਤਜ਼ਾਰ ਹੀ ਕਰਨਾ ਪਊਗਾ ਜੀ। ਜੀ ਤੇ ਅੱਗੇ ਜੀ ਆਪਾਂ ਗੱਲ ਕਰੀਏ ਜਿਵੇਂ ਧਰਮ ਬਦਲੀ ਜਾਂ ਘਰ ਵਾਪਸੀ ਦਾ ਰੌਲਾ ਗੋਲਾ ਆ, ਕਿਉਂਕਿ ਜਿਹੜੀ ਨਵੀਂ ਸਰਕਾਰ ਆਈ ਆ ਉਹਨੇ ਇੰਨਾ ਟਾਈਮ ਹੋ ਗਿਆ, ਕੰਮ ਤੇ ਕੋਈ ਨਹੀਂ ਕੀਤਾ, ਪਰ ਲੋਕਾਂ ਦੇ ਵਿੱਚ ਰੌਲਾ ਗੋਲਾ ਬਹੁਤ ਆ। ਉਹ ਇਸ ਗੱਲ ਦਾ ਹੂਆ ਜਿਹਾ ਬਣਾ ਦਿੱਤਾ ਕਿ ਧਰਮ ਬਦਲੀ ਹੋ ਗਈ, ਘਰ ਵਾਪਸੀ ਹੋ ਗਈ ਆ। ਇਹਦੇ ਵਿੱਚ ਕੁਝ ਕੁ ਲੋਕਾਂ ਨੂੰ ਸਿੱਖ ਧਰਮ ਦੇ ਵਿੱਚ ਵੀ ਵਾਪਸ ਲਿਆਂਦਾ ਗਿਆ ਸੀਗਾ, ਜਦ ਕਿ ਸਿੱਖ ਧਰਮ ਦੇ ਵਿੱਚ ਆਉਣ ਲਈ ਕੀਮਤ ਬਹੁਤ ਆ। ਸਾਡਾ ਇਤਿਹਾਸ ਆ ਕਿ ਸਿਰ ਦੇ ਕੇ ਆਇਆ ਜਾਂਦਾ ਆ, ਪਰ ਥੋੜੇ ਜਿਹੇ ਪੈਸਿਆਂ ਲਈ ਜਿਹੜੇ ਲੋਕ ਆਏ ਸੀ ਉਹਨਾਂ ਨੇ ਯੂ ਟਰਨ ਮਾਰੀ ਆ, ਤੇ ਹੁਣ ਜਿਹੜੇ ਆਪਣੇ ਜਥੇਦਾਰ ਆ ਉਹ ਵੀ ਇਸ ਦਾ ਸਖਤ ਨੋਟਿਸ ਲੈ ਰਹੇ ਜੀ। ਜਥੇਦਾਰ ਸਾਹਿਬ ਜਿਹੜੇ ਨੇ ਉਹ ਕਹਿੰਦੇ ਨੇ ਕਿ ਗੁਰੂ ਕੀ ਬਡਾਲੀ ਦੀ ਜੀ ਘਟਨਾ ਜਿਹੜੀ ਹੈ ਜੀ ਉਹਦੀ ਰਿਪੋਰਟ ਉਹਨਾਂ ਨੇ ਮੰਗ ਲਈ ਹੈ। ਉਹਨਾਂ ਨੇ ਕਿਹਾ ਕਿ ਧਰਮ ਜਾਗਰਣ ਮੰਚ ਜਿਹੜਾ ਜੀ ਉਹਨੂੰ ਵੀ ਕਲੀਨ ਚਿੱਟ ਜਿਹੜੀ ਉਹ ਨਹੀਂ ਦਿੱਤੀ ਜਾ ਸਕਦੀ। ਹੁਣ ਧਰਮ ਜਾਗਰਣ ਮੰਚ ਕਿਹੜਾ ਆ, ਕੌਣ ਆ ਇਹ, ਇੱਕਦਮ ਜਿਹੜਾ ਜੀ ਉਹ ਕਿੱਥੋਂ ਨਿਕਲਿਆ? ਜੇ ਇਹਦੀ ਘੋਖ ਜਿਹੜੀ ਕੀਤੀ ਜਾਵੇ, ਇਹਦੀ ਬੈਕਗਰਾਊਂਡ ਦੇ ਵਿੱਚ ਜਾਇਆ ਜਾਵੇ, ਦੇਖਿਆ ਜਾਵੇ ਬੰਦੇ ਕੌਣ ਨੇ, ਤੇ ਭੁਲੇਖਾ ਪਾਊ ਇੱਕ ਨਾਮ ਹੈ ਜੀ RSS। ਉਹ ਰਾਸ਼ਟਰੀ ਸਵੈਮ ਸੇਵਕ ਸੰਘ ਵੀ ਆ, ਰਾਸ਼ਟਰੀ ਸਿੱਖ ਸੰਗਤ ਵੀ ਆ। ਸੋ ਇਸ ਕਰਕੇ ਇਹ ਜਿਹੜਾ ਨਾ ਜੀ ਨੇੜਿਓਂ ਦੇਖਣ ਦੀ ਲੋੜ ਆ ਕਿ ਕੌਣ ਨੇ ਪਿੱਛੇ ਜਿਹੜੇ ਇਹੋ ਜਿਹੀਆਂ ਜਿਹੜੀਆਂ ਖਬਰਾਂ ਨੇ ਉਹਨਾਂ ਨੂੰ ਜਿਹੜਾ ਜੀ ਪ੍ਰਚਾਰ ਰਹੇ ਨੇ ਜਾਂ ਵਧਾ ਰਹੇ ਨੇ। ਉਧਰ ਗੁਰੂ ਕੀ ਬਡਾਲੀ ਦੇ ਵਿੱਚ ਸਥਿਤ ਗੁਰਦੁਆਰਾ ਭਾਈ ਜੀਵਨ ਸਿੰਘ ਵਿਖੇ ਧਰਮ ਜਿਹੜੇ ਬਦਲਣ ਵਾਲੇ ਸਿੱਖ ਧਰਮ ਦੇ ਵਿੱਚ ਸ਼ਾਮਲ ਹੋਏ 23 ਪਰਿਵਾਰਾਂ ਦੇ ਵਿੱਚੋਂ ਬਹੁਤੇ ਜਿਹੜੇ ਮੈਂਬਰ ਨੇ ਉਹਨਾਂ ਨੇ ਯੂ ਟਰਨ ਲੈ ਕੇ ਦਾਅਵਾ ਕੀਤਾ ਕਿ ਉਹਨਾਂ ਨੇ ਆਪਣਾ ਧਰਮ ਤਬਦੀਲ ਨਹੀਂ ਕੀਤਾ। ਉਹਨਾਂ ਨੇ ਕਿਹਾ ਕਿ ਉਹ ਅੱਜ ਵੀ ਈਸਾਈ ਮਤ ਦੇ ਨਾਲ ਜੁੜੇ ਹੋਏ ਨੇ, ਤੇ ਕਈਆਂ ਨੇ ਇਹ ਵੀ ਕਿਹਾ ਕਿ ਉਹ ਪਹਿਲਾਂ ਵੀ ਸਿੱਖ ਸੀ, ਅੱਜ ਵੀ ਸਿੱਖ ਸੀਗੇ। ਦੂਜੇ ਪਾਸੇ RSS ਦੀ ਇਕਾਈ ਧਰਮ ਜਾਗਰਣ ਮੰਚ ਦੇ ਪ੍ਰਬੰਧਕਾਂ ਨੇ ਧਰਮ ਤਬਦੀਲ ਕਰਨ ਵਾਲੇ ਇਹਨਾਂ ਵਿਅਕਤੀਆਂ ਬਾਰੇ ਕਿਹਾ ਕਿ ਇਹਨਾਂ ਨੇ ਹਲਫੀਆ ਵਿੱਚ ਫਾਰਮ ਭਰ ਕੇ ਦਿੱਤੇ ਸੀ ਜੋ ਹੁਣ ਕਿਸੇ ਦਬਾਅ ਹੇਠ ਮੁੱਕਰ ਰਹੇ ਆ। ਇੱਥੇ ਸਵਾਲ ਇਹ ਬਣਦਾ ਜੀ ਕਿ ਹਲਫੀਆ ਬਿਆਨ ਦੇ ਉੱਤੇ ਸਾਈਨ ਕਰਕੇ ਮੰਨ ਲਓ ਉਹਨੂੰ ਤੁਸੀਂ ਤਸਦੀਕ ਵੀ ਕਰਾ ਲਿਆ, ਉਹਦੀ ਨੋਟਰੀ ਕਰਾ ਲਈ, ਕੀ ਹਲਫੀਆ ਬਿਆਨ ਦੇ ਕੇ ਕੋਈ ਧਰਮ ਤਬਦੀਲ ਹੋ ਜਾਂਦਾ ਜੀ? ਇਹਨਾਂ ਲੋਕਾਂ ਨੂੰ ਜਿਹੜਾ ਉਹ ਕੋਈ ਪੁੱਛਣ ਵਾਲਾ। ਪਾਸੇ ਜਿਹੜੇ ਧਰਮ ਜਾਗਰਣ ਮੰਚ ਦੇ ਮੁਹਿੰਮ ਦੇ ਕਨਵੀਨਰ ਨੇ ਰਾਜ ਕੁਮਾਰ, ਜਿਹੜਾ ਕਿ ਖੁਦ ਰਾਜ ਮਸੀਹ ਤੋਂ ਰਾਜ ਕੁਮਾਰ ਬਣੇ ਨੇ, ਉਹਨੇ ਕਿਹਾ ਕਿ ਕੁਝ ਦਹਾਕੇ ਪਹਿਲਾਂ ਉਹ ਪਾਦਰੀ ਸੀਗਾ, ਉਹਦਾ ਪਰਿਵਾਰ ਕਾਫੀ ਸਮਾਂ ਪਹਿਲਾਂ ਉਹ ਆਪਣੇ ਮੂਲ ਧਰਮ ਦੇ ਵਿੱਚ ਜਿਹੜਾ ਉਹ ਵਾਪਸ ਆ ਗਿਆ ਸੀਗਾ। ਇਹੀ ਇਹਦੀ ਜਿਹੜੀ ਸਾਰੀ ਹੈ ਨਾ ਜੀ ਉਹ ਅਗਵਾਈ ਇਹ ਸਭ ਕਾਸੇ ਦੀ ਜਿਹੜੀ ਜੀ ਉਹ ਕਰ ਰਿਹਾ। ਉਧਰ ਜਿਹੜੇ ਲੋਕ, ਜੇ ਤੁਸੀਂ ਮਾਝੇ ਦੇ ਖੇਤਰ ਦੀ ਗੱਲ ਕਰੋ, ਇਹ ਹੈਗੇ ਨੇ ਜੀ ਛਿਆਟੇ ਦੇ ਨੇੜੇ ਗੁਰੂ ਕੀ ਬਡਾਲੀ ਪੈਂਦਾ। ਇਹ ਜਿਹੜਾ ਪ੍ਰਸਿੱਧ ਪਿੰਡ ਹੈ, ਇਹ ਜਿਹੜੇ ਬਡਾਲੀ ਬ੍ਰਦਰਸ ਨੇ ਉਹਨਾਂ ਦਾ ਪਿੰਡ ਆ। ਸੋ ਇੱਥੋਂ ਔਰ ਜਾਂ ਗੁਰਦਾਸਪੁਰ ਡਿਸਟ੍ਰਿਕਟ ਦੇ ਵਿੱਚ ਜਿਹੜੇ ਲੋਕ ਧਰਮ ਤਬਦੀਲ ਕਰਕੇ ਗਏ ਨੇ, ਜੇ ਕਿਤੇ ਉਹਨਾਂ ਦੀ ਡਿਟੇਲ ਜਿਹੜੀ ਇਹਨਾਂ ਦੀ ਉਹ ਲੈਣੀ ਹੋਵੇ ਤਾਂ ਉਹ ਦੇਖੀ ਜਾਣੀ ਚਾਹੀਦੀ ਆ ਕਿ ਇਹ ਵਿਚਾਰੇ ਛੋਟੀਆਂ ਛੋਟੀਆਂ ਜਿਹੜੀਆਂ ਉਹਨਾਂ ਦੀਆਂ ਲੋੜਾਂ ਨੇ ਨਾ ਜੀ ਨਿੱਤ ਦੀਆਂ, ਇਲਾਜ ਹੋ ਗਿਆ, ਰੋਟੀ ਪਾਣੀ ਹੋ ਗਿਆ, ਉਹਦੇ ਕਰਕੇ ਗਏ ਹੋਏ ਇਹ ਲੋਕ ਨੇ। ਬਸ ਜਿਵੇਂ ਤੁਸੀਂ ਸਟਾਰਟ ਕੀਤਾ ਸੀ ਉਹ ਸਹੀ ਹੈ ਕਿ ਗਰੀਬੀ ਜਿਹੜੀ ਆ ਜੀ ਉਹਦਾ ਫਾਇਦਾ ਲੈ ਕੇ ਜਿਹੜੇ ਧਰਮਾਂ ਵਾਲੇ ਨੇ ਉਹ ਆਪਣੀ ਖੇਡ ਜਿਹੜੀ ਹੈ ਜੀ ਉਹ ਜਾਰੀ ਰੱਖ ਰਹੇ ਨੇ, ਚਾਹੇ ਉਹ ਪਹਿਲਾਂ ਧਰਮ ਤਬਦੀਲੀ ਦੀ ਹੋਵੇ ਚਾਹੇ ਹੁਣ ਧਰਮ ਤਬਦੀਲੀ ਦੀ ਹੋਵੇ। ਇਹ ਨਵੇਕਲੀ ਗੱਲ ਜਿਹੜੀ ਭਾਰਤ ਦੇ ਵਿੱਚ ਪਹਿਲੀ ਵਾਰੀ ਸੁਣਨ ਨੂੰ ਮਿਲ ਰਹੀ ਹੈ ਕਿ ਕਿਸੇ ਤੋਂ ਜਿਹੜਾ ਸੀਗਾ ਜੀ ਉਹ ਸਾਈਨ ਕਰਵਾ ਲਿਆ ਗਿਆ ਤੇ ਉਸ ਤੋਂ ਬਾਅਦ ਉਹਦੀ ਨੋਟਰੀ ਕਰਾ ਲਈ ਗਈ, ਔਰ ਇਹ ਕਿ ਤੁਸੀਂ ਕਾਗਜ਼ ਤੇ ਸਾਈਨ ਕਰਕੇ ਕਰ ਦਿੱਤੇ ਆ, ਇਸ ਕਰਕੇ ਤੁਹਾਡਾ ਜਿਹੜਾ ਜੀ ਉਹ ਧਰਮ ਤਬਦੀਲ ਹੋ ਗਿਆ। ਸਰਕਾਰੀ ਤੌਰ ਦੇ ਉੱਤੇ ਉਹਦੇ ਉੱਤੇ ਠੱਪਾ ਲੱਗ ਜਾਣਾ ਇਹ ਆਪਣੇ ਆਪ ਦੇ ਵਿੱਚ ਹੀ ਇੱਕ ਵੱਖਰੀ ਗੱਲ ਹੋਊਗੀ। ਸ਼ਾਇਦ ਇਸ ਚੀਜ਼ ਨੂੰ ਚੈਲੰਜ ਵੀ ਜਿਹੜਾ ਉਹ ਕੀਤਾ ਜਾ ਸਕਦਾ ਕਿ ਇੱਦਾਂ ਤੁਸੀਂ ਕਿਸੇ ਤੋਂ ਸਾਈਨ ਕਰਵਾ ਕੇ ਉਹਦੀ ਨੋਟਰੀ ਜਿਹੜੀ ਹੈ ਜੀ ਉਹ ਟੈਸਟ ਕਰਵਾ ਕੇ ਇੱਦਾਂ ਤੁਸੀਂ ਕਿਸੇ ਦਾ ਧਰਮ ਤਬਦੀਲ ਕਿਵੇਂ ਕਰਵਾ ਸਕਦੇ ਹੋ?
ਜੀ ਬਿਲਕੁਲ, ਧਰਮ ਤਬਦੀਲ ਨਹੀਂ, ਇਹ ਤਾਂ ਇੱਕ ਬੜੀ ਪਰਸਨਲ ਜਿਹੀ ਚੀਜ਼ ਹੁੰਦੀ ਆ, ਬੰਦਾ ਕਿਹੜੀ ਗੱਲ ਦੇ ਵਿੱਚ ਕਿਹੜੇ ਧਰਮ ਦੇ ਵਿੱਚ ਬਿਲੀਵ ਕਰਦਾ ਆ। ਤੇ ਪਰ ਇਹ ਇੱਕ ਨਵਾਂ ਹੀ ਕੰਮ ਆ ਜਿਹਨੂੰ ਨੱਥ ਪਾਉਣ ਦੀ ਲੋੜ ਆ। ਤੇ ਅੱਗੇ ਚੱਲਦੇ ਆ ਜੀ, ਆਪਣੇ ਪ੍ਰਕਾਸ਼ ਸਿੰਘ ਬਾਦਲ ਨੇ ਬੜਾ ਅਨੋਖਾ ਬਿਆਨ ਦਿੱਤਾ ਹੈ ਜੀ ਇਸ ਸਾਲ ਦੇ ਵਿੱਚ, ਕਿ ਕਹਿੰਦੇ ਪੰਜਾਬ ਆ ਜਿਹੜਾ ਉਹ ਇੱਕ ਕੌਮ ਦੀ ਲੜਾਈ ਲੜ ਰਿਹਾ ਆ। ਉਹ ਕਿਹੜੀ ਰਹਿ ਗਈ ਸੀ ਜਦ ਕਿ ਇਹਨਾਂ ਦੇ ਰਾਜ ਦੇ ਵਿੱਚ ਹੀ ਪੰਜਾਬ ਦਾ ਜਿਹੜਾ ਬੇੜਾ ਗਰਕ ਹੋ ਗਿਆ। ਦੇਖੋ, ਜਿਹੜਾ ਇੱਕ ਨਵਾਂ ਜਿਹੜੀ ਸਤਰ ਹੈ ਪਿਛਲੇ 2-3 ਦਿਨ ਤੋਂ ਬੜੀ ਉਭਾਰੀ ਜਾ ਰਹੀ ਹੈ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਵੱਲੋਂ ਤੇ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਵੱਲੋਂ, ਉਸ ਸਤਰ ਦੀ ਗੰਭੀਰਤਾ ਜਿਹੜੀ ਹੈ ਨਾ ਜੀ ਉਹਨੂੰ ਦੇਖਣ ਦੀ ਜ਼ਰੂਰਤ ਹੈ। ਆਪਾਂ ਕਈ ਮਹੀਨੇ ਤੋਂ ਕਹਿ ਰਹੇ ਹਾਂ ਕਿ ਹੌਲੀ ਹੌਲੀ ਪੰਥਕ ਮੁੱਦੇ ਵੱਲ ਨੂੰ ਜਿਹੜਾ ਨਾ ਜੀ ਉਹ ਪਰਤਣਗੇ, ਤੇ ਇਹ ਉਸ ਲਾਈਨ ਦੇ ਵਿੱਚ ਬਹੁਤ ਕੁਝ ਜਿਹੜਾ ਜੀ ਉਹ ਲੁਕਿਆ ਹੋਇਆ। ਉਹ ਕਹਿੰਦੇ ਆ ਕਿ ਕਈ ਮੁਹਾਜ਼ਾਂ ਦੇ ਉੱਤੇ ਲੜਾਈ ਲੜਨ ਵਾਲੇ ਤੇ ਜਿੱਤਾਂ ਪ੍ਰਾਪਤ ਕਰਨ ਵਾਲੇ ਪੰਜਾਬੀਆਂ ਨੂੰ ਕਦੀ ਅੱਤਵਾਦੀ, ਕਦੀ ਨਸ਼ੇੜੀ ਤੇ ਨਸ਼ਿਆਂ ਦੇ ਵਪਾਰੀ ਕਹਿ ਕੇ ਅਪਮਾਨ ਕੀਤਾ ਜਾ ਰਿਹਾ। ਇਹ ਲਫ਼ਜ਼ ਜਿਹੜੇ ਨਾ ਜੀ ਪਿਛਲੇ 3-4 ਦਿਨ ਤੋਂ ਬਹੁਤ ਪ੍ਰਚਲਿਤ ਹੋ ਰਹੇ ਨੇ ਪੰਜਾਬ ਦੇ ਵਿੱਚ। ਇਹਦਾ ਮਤਲਬ ਇਹ ਹੈ ਜੀ ਕਿ ਇਹ ਪੰਥਕ ਮੁੱਦੇ ਵੱਲ ਨੂੰ ਪਰਤਣ ਦੀ ਕੋਸ਼ਿਸ਼ ਕਰ ਰਹੇ ਨੇ। ਪਰ ਸਵਾਲ ਇਸ ਵੇਲੇ ਇੱਕ ਜਿਹੜਾ ਵੱਡਾ ਖੜਾ ਉਹ ਇਹ ਹੈ ਕਿ ਇਸ ਪੰਥਕ ਮੁੱਦੇ ਦੇ ਉੱਤੇ ਪਰਤਣ ਵੱਲ ਨੂੰ ਜਿਹੜਾ ਉਹਦੇ ਵਿੱਚ ਸਭ ਤੋਂ ਵੱਡਾ ਰਾਹ ਵਿੱਚ ਰੋੜਾ ਇਸ ਵੇਲੇ ਬਣਿਆ ਨਾ ਜੀ, ਉਹ RSS ਤੇ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਜੀ ਉਹ ਬਣ ਰਹੀ ਹੈ, ਜਿਹੜੀ ਉਹਨਾਂ ਤੋਂ ਸਿੱਖ ਮੁੱਦੇ ਵੀ ਖੋਹ ਰਹੀ ਹੈ ਤੇ ਇਹਨਾਂ ਮੁੱਦਿਆਂ ਵੱਲ ਨੂੰ ਪਰਤਣ ਦੇ ਵਾਸਤੇ ਹਰ ਪੱਖੋਂ ਜਿਹੜਾ ਉਹਨੂੰ ਰੋਕਣ ਦੀ ਕੋਸ਼ਿਸ਼ ਵੀ ਜਿਹੜੀ ਕਰੂਗੀ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਇਹ ਗੱਲ ਕਹੀ ਹੈ ਅੰਮ੍ਰਿਤਸਰ ਦੇ ਵਿੱਚ ਕਿ ਸੂਬੇ ਦੇ ਵਿੱਚ ਨਸ਼ਿਆਂ ਖਿਲਾਫ ਛੇੜੀ ਗਈ ਜੰਗ ਨੂੰ ਸਿਰਫ ਸੂਬੇ ਦੀ ਨਹੀਂ ਸਗੋਂ ਦੇਸ਼ ਦੀ ਕਰਾਰ ਦਿੱਤਾ। ਉਹਨਾਂ ਨੇ ਕਿਹਾ ਕਿ ਇਸ ਮੁਹਿੰਮ ਦੇ ਵਿੱਚ ਜਿੱਤ ਪ੍ਰਾਪਤ ਕਰਨ ਦੇ ਵਾਸਤੇ ਸਮੁੱਚੇ ਦੇਸ਼ ਵਾਸੀਆਂ ਦੇ ਸਹਿਯੋਗ ਦੀ ਜਿਹੜੀ ਹੈ ਜੀ ਉਹ ਜ਼ਰੂਰਤ ਹੈ। ਉਹਨਾਂ ਨੇ ਇਹ ਕਿਹਾ ਕਿ ਨਸ਼ਾ ਸਿਰਫ ਪੰਜਾਬ ਦੀਆਂ ਕੌਮਾਂਤਰੀ ਸਰਹੱਦਾਂ ਤੋਂ ਨਹੀਂ ਬਲਕਿ ਦੇਸ਼ ਦੀਆਂ ਹੋਰ ਸਰਹੱਦਾਂ ਤੋਂ ਵੀ ਜਿਹੜਾ ਜੀ ਉਹ ਪਹੁੰਚ ਰਿਹਾ। ਸਿੰਥੈਟਿਕ ਡਰੱਗ ਉਹਨਾਂ ਕਿਹਾ ਕਿ ਹੋਰ ਸੂਬਿਆਂ 'ਚ ਬਣਾਏ ਜਾ ਰਹੇ ਨੇ ਜਿੱਥੇ ਦਵਾਈਆਂ ਬਣਾਉਣ ਦੇ ਕਾਰਖਾਨੇ ਨੇ, ਅਫੀਮ, ਭੁੱਕੀ, ਚਰਸ ਉਹ ਵੀ ਨੇੜਲੇ ਸੂਬਿਆਂ ਤੋਂ ਜਿਹੜਾ ਜੀ ਉਹ ਆਉਂਦਾ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਕੋਈ ਵੀ ਨਸ਼ਾ ਜਿਹੜਾ ਪੈਦਾ ਨਹੀਂ ਹੁੰਦਾ। ਕਿੱਡੇ ਭੋਲੇ ਨੇ ਸਾਡੇ ਮੁੱਖ ਮੰਤਰੀ, ਜਿਨ੍ਹਾਂ ਨੂੰ ਵਿਚਾਰਿਆਂ ਨੂੰ ਇਨਫੋਰਮੇਸ਼ਨ ਦੀ ਬਹੁਤ ਜ਼ਰੂਰਤ ਹੈ ਕਿ ਪੰਜਾਬ ਦੇ ਵਿੱਚ ਕਿੰਨੀਆਂ ਸ਼ਰਾਬ ਦੀਆਂ ਫੈਕਟਰੀਆਂ ਨੇ, ਉਹਨਾਂ ਨੂੰ ਜਾਣਕਾਰੀ ਕੋਈ ਦੇਵੇ, ਉਹਨਾਂ ਨੂੰ ਦੱਸੇ ਕਿ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਧਾਰਮਿਕ ਅਖਵਾਉਂਦੇ ਡਿਸਟ੍ਰਿਕਟ ਨੇ, ਜਿਹੜੇ ਧਾਰਮਿਕ ਨੇ ਜਿਹਦੇ ਵਿੱਚ ਮੁਕਤਸਰ ਸਾਹਿਬ ਸ਼ਾਮਲ ਹੈ, ਅੰਮ੍ਰਿਤਸਰ ਸ਼ਾਮਲ ਹੈ, ਤਰਨਤਾਰਨ ਸ਼ਾਮਲ ਹੈ, ਇਹਦੇ ਵਿੱਚ ਫਤਿਹਗੜ੍ਹ ਸਾਹਿਬ ਸ਼ਾਮਲ ਹੈ। ਇਹ ਵੀ ਡਿਸਟ੍ਰਿਕਟ ਜਿਹੜੇ ਉਹ ਵਾਂਝੇ ਨਹੀਂ ਰਹੇ ਸ਼ਰਾਬ ਦੀਆਂ ਫੈਕਟਰੀਆਂ ਤੋਂ। ਇਹ ਸ਼ਰਾਬ ਦੀਆਂ ਫੈਕਟਰੀਆਂ ਕਿਹਨਾਂ ਦੀਆਂ ਨੇ ਇਹ ਵੀ ਮੁੱਖ ਮੰਤਰੀ ਸਾਹਿਬ ਨੂੰ ਜਿਹੜਾ ਉਹ ਦੱਸਣ ਦੀ ਜ਼ਰੂਰਤ ਹੈ। ਸੋ ਹੁਣ ਨਾਲ ਜਿਹੜਾ ਜੀ ਕਿਉਂਕਿ ਉਹਨਾਂ ਨੇ ਹਿਮਾਚਲ ਵੀ ਲਪੇਟ ਲਿਆ ਜੀ, ਔਰ ਹਿਮਾਚਲ ਦੇ ਵਿੱਚ ਕਿਉਂਕਿ ਕਾਂਗਰਸ ਦੀ ਸਰਕਾਰ ਹੈ, ਦੂਜੇ ਜਿਹੜੇ 2 ਸੂਬਿਆਂ ਨੂੰ ਉਹ ਕਹਿ ਰਹੇ ਨੇ ਮੱਧ ਪ੍ਰਦੇਸ਼ ਤੇ ਰਾਜਸਥਾਨ, ਉੱਥੇ BJP ਦੀਆਂ ਸਰਕਾਰਾਂ ਨੇ। ਉਹ ਉਹਨਾਂ ਨੂੰ ਇਹ ਦੱਸਣਾ ਚਾਹੁੰਦੇ ਨੇ ਜੀ ਕਿ ਜੇ ਤੁਸੀਂ ਸਾਡੀ ਗੱਲ ਕਰੋਗੇ ਤੇ ਸਾਡੇ ਕੋਲੇ ਵੀ 2 ਜਿਹੜੀਆਂ ਚੀਜ਼ਾਂ ਹੈਗੀਆਂ ਨੇ। ਜਦੋਂ ਕਿ ਦੂਜਾ ਪੱਖ ਇਹ ਕਹਿ ਰਿਹਾ ਹੈ ਕਿ ਕੇਂਦਰ ਦੀ ਸਰਕਾਰ ਦੇ ਵੱਲੋਂ ਤਾਂ 2012 ਤੋਂ ਭੁੱਕੀ ਵੇਚਣ ਦੇ ਉੱਤੇ ਪਾਬੰਦੀ ਜਿਹੜੀ ਹੈ ਜੀ ਉਹ ਲੱਗੀ ਹੋਈ ਆ। ਸੋ ਇਹ ਤਾਂ ਹੁਣ ਕਹਿ ਰਿਹਾ ਭੁੱਕੀ ਵੇਚਣ ਤੇ ਪਾਬੰਦੀ ਲਾਈ ਜਾਵੇ, ਪਾਬੰਦੀ ਤਾਂ ਸਰਕਾਰਾਂ ਨੇ ਲਾਈ ਹੋਈ ਹੈ ਜੀ ਪਹਿਲਾਂ ਹੀ। ਜੀ ਜੀ ਬਿਲਕੁਲ, ਪਾਬੰਦੀ ਲਾਈ ਹੋਈ ਆ। ਤੇ ਨਾਲ ਲੱਗਦੀ ਆਪਾਂ ਗੱਲ ਜੀ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੀ ਵੀ ਕਰ ਲਈਏ। ਉਹਨੇ ਵੀ ਇੱਕ ਭਬਕੀ ਜੀ ਮਾਰੀ ਆ ਕਿ ਰਾਜਸਥਾਨ ਤੇ ਮੱਧ ਪ੍ਰਦੇਸ਼ ਦੇ ਵਿੱਚ ਭੁੱਕੀ ਦੇ ਠੇਕੇ ਬੰਦ ਕਰਨੇ ਚਾਹੀਦੇ ਆ। ਤੇ ਨਾਲ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਸ਼ਰਾਬ ਦੇ ਠੇਕੇ ਪੰਜਾਬ ਦੇ ਵਿੱਚ ਆ, ਕੀ ਇਹ ਸ਼ਰਾਬ ਦੇ ਠੇਕੇ ਵੀ ਨਾਲ ਬੰਦ ਕਰਨਗੇ? ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਡੇ ਡਿਪਟੀ ਮੁੱਖ ਮੰਤਰੀ ਜੀ ਉਹਨਾਂ ਨੇ ਇਹ ਗੱਲ ਕਹੀ ਆ ਕਿ ਪਾਰਟੀ ਦਾ ਨਵੇਂ ਸਾਲ ਦਾ ਮਿਸ਼ਨ ਜਿਹੜਾ ਜੀ ਉਹ ਸੂਬੇ ਨੂੰ ਨਸ਼ਾ ਮੁਕਤ ਕਰਾਉਣਾ ਹੈ। ਪਿਛਲੇ 7 ਸਾਲ ਜਿਹੜੇ ਉਹ ਕਿੱਥੇ ਸੀਗੇ ਜੀ? ਇਹ ਜਾਂ ਉਦੋਂ ਨਵਾਂ ਸਾਲ ਹੀ ਨਹੀਂ ਚੜਿਆ ਜੀ, ਨਵਾਂ ਸਾਲ ਪਹਿਲੀ ਵਾਰੀ ਚੜਿਆ। ਉਹਨਾਂ ਨੇ ਇਹ ਵੀ ਕਿਹਾ ਕਿ ਅਕਾਲੀ ਦਲ BSF ਦੇ ਖਿਲਾਫ ਨਹੀਂ ਹੈ ਜੀ। ਫਿਰ ਜਿਹੜੇ ਧਰਨੇ ਨੇ ਉਹ ਕਿਹਦੇ ਵਾਸਤੇ ਲਾਉਣੇ ਨੇ? ਮੇਰਾ ਖਿਆਲ ਜਿਹੜੇ ਇਮਰਾਨ ਖਾਨ ਨੇ ਨਾ ਜੀ ਪਾਕਿਸਤਾਨ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ, ਉਹਨਾਂ ਨੂੰ ਅਕਾਲੀ ਦਲ ਦੀ ਸਪੋਰਟ ਕਰ ਦੇਣੀ ਚਾਹੀਦੀ ਹੈ, ਕਿਉਂਕਿ ਜੇ ਧਰਨੇ BSF ਦੇ ਖਿਲਾਫ ਨਹੀਂ ਹੋ ਸਕਦਾ ਨਵਾਜ਼ ਸ਼ਰੀਫ ਦੇ ਖਿਲਾਫ ਹੋਣ। ਪਾਕਿਸਤਾਨ ਦੇ ਵਿੱਚ ਜਿਹੜੀਆਂ ਵਿਰੋਧੀ ਧਿਰਾਂ ਨੇ ਉਹਨਾਂ ਨੂੰ ਕਾਫੀ ਬੂਸਟ ਮਿਲ ਸਕਦਾ ਜੀ ਇਹਨਾਂ ਧਰਨਿਆਂ ਦੇ ਨਾਲ। ਚਲੋ ਜੀ ਹੁਣ ਤਾਂ ਇੱਧਰਲੇ ਪੰਜਾਬ ਦੇ ਵਿੱਚ ਵੀ ਤੁਹਾਡਾ ਵਿਰੋਧ ਹੋਣ ਲੱਗ ਗਿਆ। ਉਹਨਾਂ ਨੇ ਇਹ ਕਿਹਾ ਕਿ ਜਿਹੜੀਆਂ ਸੁਰੱਖਿਆ ਬਲ ਨੇ ਉਹਨਾਂ ਨੂੰ ਸਰਹੱਦ ਦੇ ਉੱਤੇ ਹੋਰ ਚੌਕਸੀ ਜਿਹੜੀ ਹੈ ਜੀ ਉਹ ਵਧਾਉਣੀ ਚਾਹੀਦੀ ਹੈ। ਸੁਖਬੀਰ ਸਿੰਘ ਬਾਦਲ ਹੋਰੀ ਕਰ ਰਹੇ ਨੇ ਜੀ ਜਿਹੜੇ ਲੋਕਾਂ ਨੂੰ ਸਰਹੱਦ ਦੇ ਉੱਤੇ ਧਰਨੇ ਜਿਹੜੇ ਆ ਜੀ ਉਹ ਦੇਣ ਦੇ ਵਾਸਤੇ।
ਔਰ ਨਾਲ ਦੀ ਨਾਲ ਸਰਕਾਰ ਜੀ ਨੇ ਇੱਕ ਫੈਸਲਾ ਹੋਰ ਲੈ ਲਿਆ ਜੀ ਪਿਛਲੇ ਦਿਨੀ ਕਿ ਕੋਈ ਜਿਹੜਾ ਆਗੂ ਆ ਉਹ ਇਹਨਾਂ ਧਰਨਿਆਂ ਦੇ ਵਿੱਚ ਸ਼ਾਮਲ ਨਹੀਂ ਹੋਊਗਾ। ਇਹ ਗੱਲ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਕਹੀ ਸੀ। ਉਹਨਾਂ ਨੂੰ ਪਤਾ ਜੀ ਐਵੇਂ ਡੰਡੇ ਪੈਣ ਲੱਗੇ ਤੇ ਲੀਡਰਾਂ ਨੂੰ ਵੀ ਪੈਣਗੇ, ਕੁੱਟ ਹੋਣ ਦੇ ਜਿਹੜੇ ਆਮ ਲੋਕ ਆ ਜੇ ਉਹਨਾਂ ਦੀਆਂ ਪਿੱਠਾਂ ਸੇਕੀਆਂ ਵੀ ਜਾਣਗੀਆਂ ਤਾਂ ਕੋਈ ਏਡੀ ਗੱਲ ਨਹੀਂ। ਜਿਹੜੇ ਧਰਨੇ ਨੇ ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਪਠਾਨਕੋਟ, ਕਪੂਰਥਲਾ ਜਿਹੜਾ ਜੀ ਇਹ ਮਾਫ ਕਰਨਾ ਇਹਨਾਂ ਦੇ ਜਿਹੜੇ ਵਰਕਰ ਨੇ ਉਹਨਾਂ ਦੇ ਵਾਸਤੇ ਰੱਖੇ ਗਏ ਸੀਗੇ, ਜਿਨ੍ਹਾਂ ਨੂੰ ਇਹ ਤਿਆਰ ਕੀਤਾ ਜਾ ਰਿਹਾ ਕਿ 5 ਤਰੀਕ ਨੂੰ ਉਹ ਜਿਹੜੇ ਨੇ ਧਰਨੇ ਲਾਉਣ। ਉਹਨਾਂ ਨੇ ਇਹ ਵੀ ਮੰਗ ਕੀਤੀ ਹੈ ਜੀ ਕਿ ਪੰਜਾਬ ਦੀ ਪਾਕਿਸਤਾਨ ਨਾਲ ਲੱਗਦੀ ਸਰਹੱਦ ਨੂੰ ਅਮਰੀਕਾ ਤੇ ਮੈਕਸੀਕੋ ਦੀ ਤਰਜ਼ ਦੇ ਉੱਤੇ ਸੀਲ ਕੀਤਾ ਜਾਵੇ। ਅਸੀਂ ਛੋਟਾ ਮੋਟਾ ਸੁਪਨਾ ਨਹੀਂ ਲੈਂਦੇ ਜੀ, ਸੁਪਨੇ ਸਾਡੇ ਬਹੁਤ ਵੱਡੇ ਨੇ। ਜਾਂ ਤਾਂ ਅਸੀਂ ਕੈਲੀਫੋਰਨੀਆ ਬਣਾਉਂਦੇ ਆ ਪੰਜਾਬ ਨੂੰ, ਹੁਣ ਜਦੋਂ ਕੈਲੀਫੋਰਨੀਆ ਬਣਾ ਹੀ ਦਿੱਤਾ ਤੇ ਫਿਰ ਅਮਰੀਕਾ ਤੇ ਮੈਕਸੀਕੋ ਦੀ ਤਰਜ਼ ਵਾਲਾ ਬਈ ਬਾਰਡਰ ਵੀ ਤਾਂ ਸਾਨੂੰ ਚਾਹੀਦਾ ਨਾ। ਕੈਲੀਫੋਰਨੀਆ ਤਾਂ ਬਣ ਗਿਆ, ਸਾਡੀਆਂ ਸਰਹੱਦਾਂ ਉਹੀ ਪਾਕਿਸਤਾਨ ਤੇ ਜਿਹੜੀਆਂ ਭਾਰਤ ਵਾਲੀਆਂ ਨੇ। ਇਹ ਬਿਲਕੁਲ ਦਰੁਸਤ ਉਹਨਾਂ ਦੀ ਗੱਲ ਹੈ ਜੀ ਵੀ ਜਦੋਂ ਅਸੀਂ ਦਾਅਵਾ ਕਰਦੇ ਆ ਕਿ ਕੈਲੀਫੋਰਨੀਆ ਦੇ ਵਿੱਚ ਤੁਹਾਡਾ ਜਿਹੜਾ ਜੀ ਉਹ ਸਵਾਗਤ ਹੈ ਤੇ ਫਿਰ ਸਰਹੱਦਾਂ ਵੀ ਤਾਂ ਸਾਨੂੰ ਉਹੋ ਜਿਹੀਆਂ ਚਾਹੀਦੀਆਂ ਜੀ। ਬਿਲਕੁਲ ਜੀ, ਬਿਲਕੁਲ ਬਿਲਕੁਲ ਠੀਕ ਹੈ। ਤੇ ਇੱਕ ਜੀ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ RSS ਆ ਜਿਹੜੀ ਇਹ ਬਹੁਤ ਵੱਡਾ ਰੋੜਾ ਹੈ ਇਹਨਾਂ ਲਈ, ਤਾਂ ਇਸੇ ਤਰ੍ਹਾਂ ਇੱਕ ਹੋਰ ਖਬਰ ਆ ਜੀ ਕਿ ਜਿਹੜਾ ਗ੍ਰਹਿ ਮੰਤਰੀ ਦੇ ਨਾਲ ਕੁਝ ਆਪੂ ਬਣੇ ਸਿੱਖ ਲੀਡਰ ਆ ਉਹਨਾਂ ਦੀ ਮੁਲਾਕਾਤ ਆ ਤੇ RSS ਵਾਲੇ ਕਹਿੰਦੇ ਕਿ ਇਹ ਮੁਲਾਕਾਤ ਅਸੀਂ ਕਰਵਾਈ ਆ। ਇਹ ਮੁਲਾਕਾਤ ਜਿਹੜੀ ਹੈ ਜੀ ਇਹ ਹੋਈ ਸੀਗੀ ਜੀ ਦਿੱਲੀ ਦੇ ਵਿੱਚ ਗ੍ਰਹਿ ਮੰਤਰੀ ਰਾਜਨਾਥ ਸਿੰਘ ਹੋਰਾਂ ਦੇ ਨਾਲ। ਇਹਨੂੰ ਪ੍ਰਚਾਰਿਆ ਜਾ ਰਿਹਾ ਜੀ ਇੱਥੇ ਅਕਾਲੀ ਦਲ ਦੇ ਵੱਲੋਂ ਵਾਹਵਾ। ਅਸਲ ਇਹਦੀ ਜਿਹੜੀ ਪਿਛਲੀ ਕਹਾਣੀ ਹੈ ਉਹ ਇਹ ਕਿ ਅਕਾਲੀ ਦਲ ਦੇ ਵੱਲੋਂ ਵੱਡੀਆਂ ਕਿਉਂਕਿ ਖਬਰਾਂ ਤਾਂ ਉਹਨਾਂ ਦੇ ਲੱਗਦੀਆਂ ਨਹੀਂ ਨਾ ਜਿੰਨੀ ਦੇਰ ਤੱਕ ਉਤੋਂ ਹੁਕਮ ਨਾ ਹੋਵੇ। ਅਖਬਾਰਾਂ ਕਿਹੜਾ ਲਾਉਂਦੀਆਂ ਨੇ, ਅਖਬਾਰਾਂ ਨੇ ਜਿਹੜੀ ਖਬਰਾਂ ਲਾਈਆਂ ਜੀ। ਹੈਰਾਨੀ ਵਾਲੀ ਇਹਦੇ ਵਿੱਚ ਗੱਲ ਇਹ ਆ ਕਿ ਡਿਪਟੀ ਮੁੱਖ ਮੰਤਰੀ ਹੋਰੀ ਕਿਉਂਕਿ ਹੁੰਦੇ ਨੇ ਜੀ ਵੀਕਐਂਡ ਤੇ ਜਾਂ ਬਹੁਤੇ ਦਿਨ ਛੁੱਟੀਆਂ ਦੇ ਦਿਨਾਂ ਦੇ ਵਿੱਚ ਦਿੱਲੀ ਹੋਈ ਆਪਣੀ ਰਿਹਾਇਸ਼ ਦੇ ਉੱਤੇ। ਉਹਨਾਂ ਨੇ ਇਹ ਜਿਹੜਾ ਸੰਤ ਸਮਾਜ ਸੀਗਾ ਉਹਨੂੰ ਦਿੱਲੀ ਸੱਦਿਆ ਪਹਿਲਾਂ ਤਾਂ, ਜਿਹਦੇ ਵਿੱਚ ਧੁੰਮਾ ਸਾਹਿਬ ਵੀ ਸੀਗੇ ਜੀ। ਉਹ ਕਾਰਾਂ ਭਜਾ ਕੇ ਸਾਰਾ ਸੰਤ ਸਮਾਜ ਜੀ ਜਿਹੜਾ ਉਹ ਦਿੱਲੀ ਪਹੁੰਚਿਆ ਕਿ ਉੱਥੋਂ ਹੁਕਮ ਆਇਆ ਜੀ। ਫਿਰ ਉੱਥੇ ਜਿਹੜੀ ਮੁਲਾਕਾਤ ਹੈ ਜੀ ਉਹ ਹੋਈ ਇਹਨਾਂ ਦੀ ਗ੍ਰਹਿ ਮੰਤਰੀ ਦੇ ਨਾਲ। ਔਰ ਇਹ ਪ੍ਰਚਾਰਿਆ ਜਾ ਰਿਹਾ ਜੀ ਕਿ ਗ੍ਰਹਿ ਮੰਤਰੀ ਨੇ ਕਿਹਾ ਕਿ ਜਿੰਨੀਆਂ ਤੁਹਾਡੀਆਂ ਜਾਇਜ਼ ਮੰਗਾਂ ਨੇ ਉਹ ਮੰਨ ਲਈਆਂ ਜਾਣਗੀਆਂ। ਇਹਦੇ ਵਿੱਚ ਜਾਇਜ਼ ਮੰਗਾਂ ਦੇ ਵਿੱਚ ਇਹ ਕਿਹਾ ਗਿਆ ਜੀ ਕਿ ਗੁਰਬਖਸ਼ ਸਿੰਘ ਹੋਰੀ ਜਿਹੜੇ ਮਰਨ ਵਰਤ ਤੇ ਬੈਠੇ ਨੇ ਉਹਨਾਂ ਦਾ ਮਸਲਾ ਵਿਚਾਰਿਆ ਜਾਵੇ। ਇਹ ਸ਼ੈਤਾਨੀ ਜਿਹੜੀ ਹੈ ਜੀ ਇਸ ਬਿਆਨ ਦੇ ਵਿੱਚ ਤੁਸੀਂ ਇਹ ਦੇਖੋ, ਮਸਲਾ ਜਿਹੜਾ ਵਿਚਾਰਨ ਵਾਲਾ ਉਹ ਇਹ ਹੈ ਕਿ ਜੇਲ੍ਹਾਂ ਦੇ ਵਿੱਚ ਬੰਦ ਜਿਹੜੇ ਨੇ ਉਹਨਾਂ ਨੂੰ ਛੱਡਿਆ ਜਾਵੇ। ਇਹ ਗੱਲ ਵਿੱਚੋਂ ਪਾਸੇ ਕਰ ਲਈ ਜੀ। ਇਹ ਕਿਹਾ ਗਿਆ ਕਿ ਗੁਰਬਖਸ਼ ਸਿੰਘ ਵਾਲਾ ਜਿਹੜਾ ਮਸਲਾ ਉਹ ਵਿਚਾਰਿਆ ਜਾਵੇ ਕਿ ਉਹ ਜਿਹੜਾ ਜੀ ਇਸ ਵੇਲੇ ਬੈਠਾ ਮਰਨ ਵਰਤ ਦੇ ਉੱਤੇ ਉਹਨੂੰ ਜਿਹੜਾ ਜੀ ਕਿਸੇ ਤਰੀਕੇ ਨਾਲ ਇਸ ਮਸਲੇ ਦਾ ਹੱਲ ਜਿਹੜਾ ਜੀ ਉਹ ਲੱਭਿਆ ਜਾਵੇ। ਔਰ ਹੁਣ ਜਿਹੜੀ RSS ਹੈ ਉਹਨੇ ਦੇਖਿਆ ਜਦੋਂ ਖਬਰਾਂ ਇੰਨੀਆਂ ਲੱਗ ਗਈਆਂ ਕਿਉਂਕਿ ਇੱਕ ਦੂਜੇ ਦੀਆਂ ਜੜ੍ਹਾਂ ਤਾਂ ਵੱਢ ਰਹੇ ਨੇ ਨਾ, BJP ਵਾਲੇ ਹੋਏ, RSS ਵਾਲੇ ਹੋਏ, ਅਕਾਲੀ ਦਲ ਤੇ ਇਹ ਸਣੇ ਜਿਹੜੇ ਰਲ ਕੇ। ਸੋ ਹੁਣ RSS ਨੇ ਜਿਹੜੀਆਂ ਇਹ ਖਬਰਾਂ ਲਵਾਤੀਆਂ ਵੀ ਇਹ ਮੁਲਾਕਾਤ ਤੁਹਾਡੀ ਆਪੇ ਨਹੀਂ ਹੋਈ, ਇਹ ਮੁਲਾਕਾਤ ਤਾਂ ਅਸੀਂ ਕਰਵਾਈ ਆ। ਇਹਦਾ ਜਿਹੜਾ ਜੀ ਸਿਤਮ ਸਿਤਾ ਉਹ ਇਹ ਕਹਿਣਾ ਚਾਹੁੰਦੇ ਨੇ ਕਿ ਹਰਨਾਮ ਸਿੰਘ ਧੁੰਮਾ ਹੋਣੀ ਐਵੇਂ ਨਹੀਂ ਮਿਲਦੇ ਉੱਥੇ ਜਾ ਕੇ ਉਹਨੂੰ ਮਿਲਾਉਣ ਦੇ ਵਾਸਤੇ, ਤਾਂ ਅਸੀਂ ਉਹਦੇ ਜਿਹੜਾ ਜੀ ਪਿੱਛੇ ਆ। ਤੋ ਉਹ ਪਿੱਛੇ ਕਿਉਂ ਨੇ ਉਹਨਾਂ ਨੂੰ ਪਤਾ ਜੀ, ਉਹਨਾਂ ਨੂੰ ਜਥੇਦਾਰੀ ਕਿਵੇਂ ਮਿਲੀ ਹੈ। ਜੀ ਜੀ ਬਿਲਕੁਲ। ਤੇ ਅੱਗੇ ਜੀ ਜੰਮੂ ਕਸ਼ਮੀਰ ਦੀ ਆਪਾਂ ਗੱਲ ਕਰਦਿਆਂ ਨੂੰ ਕਾਫੀ ਟਾਈਮ ਹੋ ਗਿਆ, ਉੱਥੇ ਜਿਹੜੀ ਸਰਕਾਰ ਬਣਨ ਦੇ ਵਿੱਚ ਨਹੀਂ ਆਉਂਦੀ, ਤਾਂ ਹੁਣ ਪਤਾ ਲੱਗਾ ਕਿ PDP ਆ ਜਿਹੜੀ ਉਹਨਾਂ ਵੱਲੋਂ ਥੋੜੇ ਜਿਹੇ ਸੰਕੇਤ ਦੇ ਦਿੱਤੇ ਗਏ ਆ ਜਿਹੜੇ BJP ਵਾਲੇ ਆ ਸਰਕਾਰ ਬਣਾਉਣ ਲਈ। ਐਕਚੁਅਲੀ ਜਿਹੜੀਆਂ ਦੋ ਵੱਡੀਆਂ ਪਾਰਟੀਆਂ ਨੇ, ਇੱਕ ਤਾਂ ਜੀ PDP ਤੇ ਦੂਸਰੀ ਭਾਰਤੀ ਜਨਤਾ ਪਾਰਟੀ। ਬਣਨ ਨੂੰ ਤਾਂ ਸਰਕਾਰ ਜਿਹੜੀ ਆ ਜੀ ਉਹ ਬਣ ਸਕਦੀ ਆ ਉੱਥੇ ਬਿਨਾਂ ਭਾਰਤੀ ਜਨਤਾ ਪਾਰਟੀ ਤੋਂ, ਜਿਹਦੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਜੀ ਉਹ PDP ਪਿਛਲੇ ਕੁਝ ਦਿਨਾਂ ਤੋਂ ਕਰ ਰਹੀ ਆ। ਮੁਸ਼ਕਿਲ ਜਿਹੜੀ ਉੱਥੇ ਇਹ ਆ ਰਹੀ ਹੈ ਕਿ ਜਿਹੜੀ ਕਾਂਗਰਸ ਹੋਈ, NC ਹੋਈ, PDP ਹੋਈ, ਇਹ ਰਲ ਤਾਂ ਸਕਦੀਆਂ ਨੇ, ਇਹਨਾਂ ਦਾ ਰਲੇਵਾਂ ਸੰਭਵ ਵੀ ਆ। ਪਰ ਨਾਲ ਦੀ ਨਾਲ ਇਹ ਪਾਰਟੀਆਂ ਵੀ ਸੋਚਦੀਆਂ ਨੇ ਕਿ ਇਹਨਾਂ ਦੀ ਆਪਣੀ ਨਿੱਜੀ ਹੋਂਦ ਜਿਹੜੀ ਹੈ ਜੀ ਫਿਰ ਉਹ ਖਤਮ ਹੋਣ ਦੇ ਕੰਢੇ ਚਲੇ ਜਾਣੀ ਹੈ ਕਿ ਤੁਸੀਂ ਤਾਂ ਸੱਤਾ ਦੇ ਵਾਸਤੇ ਜਿਹੜਾ ਜੀ ਉਹ ਰਲ ਗਏ। ਲੋਕਾਂ ਨੇ ਬੇਸ਼ੱਕ NC ਨੂੰ ਥੋੜ੍ਹੀਆਂ ਸੀਟਾਂ ਦਿੱਤੀਆਂ, ਥੋੜ੍ਹੀਆਂ ਕਾਂਗਰਸ ਨੂੰ ਦਿੱਤੀਆਂ, ਪਰ ਉਹਨਾਂ ਨੇ ਦਿੱਤੀਆਂ ਤਾਂ ਇੱਕ ਵੱਖਰੀਆਂ ਪਾਰਟੀਆਂ ਕਰਕੇ ਨਾ। ਹੁਣ PDP ਨੇ ਹੱਥ ਪੈਰ ਜਿਹੜੇ ਨੇ ਇਸ ਪਾਸੇ ਵੱਲ ਮਾਰ ਲਏ ਨੇ। ਉਹਨੇ ਇੱਕ ਵਾਰੀ ਫੇਰ ਇਸ਼ਾਰਾ ਕੀਤਾ ਭਾਰਤੀ ਜਨਤਾ ਪਾਰਟੀ ਨੂੰ, ਕਿਉਂਕਿ ਉਹ ਥੋੜਾ ਗੈਪ ਵੀ ਦੇਣਾ ਚਾਹੁੰਦੀ ਸੀ ਕਿ ਕਿਤੇ ਨਾ ਕਿਤੇ ਜਿਹੜੀ ਭਾਰਤੀ ਜਨਤਾ ਪਾਰਟੀ ਅੜੀ ਬੈਠੀ ਹੈ ਇਸ ਗੱਲ ਦੇ ਉੱਤੇ ਕਿ ਮੁੱਖ ਮੰਤਰੀ ਉਹਦਾ ਹੋਊਗਾ, ਹਿੰਦੂ ਭਾਈਚਾਰੇ ਦਾ ਮੁੱਖ ਮੰਤਰੀ ਜਿਹੜਾ ਹੋਊਗਾ। PDP ਇਸ ਗੱਲ ਦੇ ਉੱਤੇ ਨਹੀਂ ਆਉਂਦੀ। ਭਾਰਤੀ ਜਨਤਾ ਪਾਰਟੀ ਦੇ ਨੇਤਾ ਰਾਮ ਮਾਧਵ ਨੇ ਇੱਕ ਵਾਰੀ ਫੇਰ ਮਹਿਬੂਬਾ ਮੁਫਤੀ ਸਈਦ ਦੇ ਇਸ਼ਾਰੇ ਦਾ ਸਵਾਗਤ ਕੀਤਾ ਤੇ ਇਹ ਕਿਹਾ ਕਿ ਗੱਲਬਾਤ ਤੇ ਸੱਦੇ ਦੀ ਹੁਣ ਜਿਹੜੀ ਹੈ ਜੀ ਉਹ ਉਡੀਕ ਹੈ।
ਹੋ ਸਕਦਾ ਇਹਨਾਂ ਦੋ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਵੀ ਥੋੜੀ ਢਾਲੀ ਪਈ ਹੋਵੇ ਤੇ ਢਾਲੀ ਪੈਣ ਕਰਕੇ ਉਹਨੇ ਜਿਹੜਾ ਜੀ ਕੁਝ ਜਿਹੜੀਆਂ ਮੰਗਾਂ ਨੇ ਉਹ ਛੱਡੀਆਂ। ਹੁਣ PDP ਇੱਕ ਵਾਰੀ ਫੇਰ ਵੇਖਣਾ ਚਾਹੁੰਦੀ ਆ ਵੀ ਉੱਥੇ ਹੀ ਖੜੀ ਆ ਜਾਂ ਥੋੜਾ ਬਹੁਤਾ ਝੁਕੀ ਆ। ਤੇ ਉਦੋਂ ਬਾਅਦ ਜੀ 87 ਮੈਂਬਰੀ ਵਿਧਾਨ ਸਭਾ ਦੇ ਵਿੱਚ ਜਿਹੜਾ ਜੀ ਜੇ PDP ਤੇ BJP ਫਿਰ ਰਲ ਜਾਂਦੇ ਨੇ ਤਾਂ 6 ਸਾਲ ਸਰਕਾਰ ਤਾਂ ਉਹਨਾਂ ਦੀ ਜਿਹੜੀ ਆ ਉਹ ਚੱਲ ਸਕਦੀ ਆ। ਪਰ ਮੁਸ਼ਕਲ ਇਹ ਹੈ ਕਿ ਸੱਤਾ ਹੰਡਾਉਣ ਦੇ ਵਾਸਤੇ ਇਹ ਕਾਤੀ ਜਿਹੜੇ ਇੱਕ ਦੂਜੇ ਨੂੰ ਠਿੱਡੀਆਂ ਲਾਉਣ ਦੇ ਜਿਹੜਾ ਨਾ ਜੀ ਉਹ ਜ਼ਿਆਦਾ ਹੋ ਰਿਹਾ ਹੈ ਕਿ ਮੁੱਖ ਮੰਤਰੀ ਕਿਹਦਾ ਹੋਊਗਾ, ਕਿੰਨੀ ਦੇਰ ਦੇ ਵਾਸਤੇ ਹੋਊਗਾ ਜੀ। ਇਹ ਉੱਤਰ ਕਾਟੋ ਮੈਂ ਚੜਾ ਵਾਲੀ ਗੱਲ ਦੇ ਉੱਤੇ ਵੀ ਜਿਹੜਾ ਜੀ ਚੱਲ ਸਕਦਾ ਜਾਂ ਸਮਝੌਤਾ ਹੋ ਸਕਦਾ ਵੀ ਵਾਰੀ ਮੁੱਖ ਮੰਤਰੀ ਜਿਹੜਾ ਉਹ ਬਣਿਆ ਜਾਵੇ। ਜੀ ਬਿਲਕੁਲ ਇਸ ਤਰ੍ਹਾਂ ਵੀ ਹੋ ਸਕਦਾ ਆ। ਤੇ ਅੱਗੇ ਗੱਲ ਆਪਾਂ ਸੜਕ ਹਾਦਸਿਆਂ ਦੀ ਕਰਦੇ ਆ ਤੇ ਹੁਣ ਵੀ ਇੱਕ ਕਾਰ ਤੇ ਟਰੱਕ ਦੀ ਟੱਕਰ ਹੋਈ ਆ ਤੇ ਉਸ ਦੇ ਵਿੱਚ ਵੀ ਇੱਕ ਕੌਮਾਂਤਰੀ ਖਿਡਾਰੀ ਆ ਉਹ ਵੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ। ਪੰਜਾਬ ਦੇ ਵਿੱਚ ਹੋਏ ਜਿਹੜੇ ਵੱਖ-ਵੱਖ ਹਾਦਸੇ ਨੇ ਜੀ ਉਹਨਾਂ ਦੇ ਵਿੱਚ ਪਿਛਲੇ 24 ਘੰਟਿਆਂ ਦੇ 10 ਜਿਹੜੀਆਂ ਮੌਤਾਂ ਨੇ ਉਹ ਫੇਰ ਹੋਈਆਂ ਨੇ ਜੀ। ਇਹ ਨੇ ਜੀ ਜਿਹੜੇ ਰਿਪੋਰਟ ਕੀਤੇ ਜਾਂਦੇ ਹਾਦਸੇ ਨੇ ਜਾਂ ਔਨ ਦੀ ਸਪੌਟ ਜਿਹੜੇ ਉਹ ਮਾਰੇ ਜਾਂਦੇ ਨੇ ਜੀ। ਜਲੰਧਰ ਦੇ ਵਿੱਚ ਐਕਟਿਵਾ ਦੀ ਟੱਕਰ ਜਿਹੜੀ ਟਰੱਕ ਦੇ ਨਾਲ ਹੋਈ ਜੀ, ਉੱਥੇ ਦੋ ਭੈਣਾਂ ਜਿਹੜੀਆਂ ਉਹ ਮੌਕੇ ਦੇ ਉੱਤੇ ਮਾਰੀਆਂ ਗਈਆਂ। ਦੋਨੋਂ ਹੀ ਐਕਟਿਵਾ ਦੇ ਉੱਤੇ ਜਿਹੜੀਆਂ ਜਾ ਰਹੀਆਂ ਸੀ ਔਰ ਟਰੱਕ ਨੇ ਇਹਨਾਂ ਨੂੰ ਦਰੜ ਦਿੱਤਾ ਜੀ ਥੱਲੇ। 2 ਵੀਲਰ ਬੜਾ ਬਹੁਤ ਜ਼ਿਆਦਾ ਡੇਂਜਰਸ ਜਿਹੜਾ ਜੀ ਇੱਥੇ ਇਹਨਾਂ ਸੜਕਾਂ ਦੇ ਉੱਤੇ ਹੈ। ਉਧਰ ਸੰਘਣੀ ਧੁੰਦ ਕਰਕੇ ਸ਼ਾਹਕੋਟ ਦੇ ਨਜ਼ਦੀਕ ਇੱਕ ਹਾਦਸਾ ਜਿਹੜਾ ਵਾਪਰਿਆ ਜਿੱਥੇ ਕਾਰ ਤੇ ਟਰੱਕ ਦੀ ਆਮੋ ਸਾਹਮਣੀ ਜਿਹੜੀ ਹੈ ਜੀ ਉਹ ਟੱਕਰ ਹੋਈ ਹੈ। ਇਹਦੇ ਵਿੱਚ 3 ਵਿਅਕਤੀ ਜਿਹੜੇ ਜੀ ਉਹ ਮਾਰੇ ਗਏ। ਇਹਨਾਂ ਦੇ ਵਿੱਚੋਂ ਮਾਰੇ ਗਿਆਂ ਦੇ ਵਿੱਚੋਂ ਇੱਕ ਇੰਟਰਨੈਸ਼ਨਲ ਕਬੱਡੀ ਖਿਡਾਰੀ ਸੀਗਾ ਜੀ ਗੁਰਪ੍ਰੀਤ ਸਿੰਘ। ਇਹਦੀ ਵੀ ਮੌਕੇ ਦੇ ਉੱਤੇ ਜਿਹੜੀ ਹੈ ਜੀ ਉਹ ਮੌਤ ਹੋਈ ਹੈ। ਗੁਰਪ੍ਰੀਤ ਸਿੰਘ ਜਿਹੜਾ 30 ਸਾਲਾਂ ਦਾ ਸੀਗਾ ਜੀ, ਇਹ ਮੇਹਰ ਸਿੰਘ ਵਾਲਾ ਫਿਰੋਜ਼ਪੁਰ ਡਿਸਟ੍ਰਿਕਟ ਦਾ ਜਿਹੜਾ ਜੀ ਉੱਥੋਂ ਦਾ ਰਹਿਣ ਵਾਲਾ ਸੀਗਾ। ਔਰ ਇਹਦੇ ਨਾਲ ਹੀ ਜਤਿੰਦਰ ਸਿੰਘ ਜਿਹੜਾ ਮਰਖਾਈ ਜਿਹੜਾ ਥਾਣਾ ਪੈਂਦਾ ਜੀ ਉਹਦੇ ਵਿੱਚ ਦਾ, ਔਰ ਗੁਰਪ੍ਰੀਤ ਕੌਰ ਜਿਹੜੀ ਹੈ ਜੀ ਉਹ ਆਪਣੇ ਇਹਨਾਂ ਦੇ ਨਾਲ ਜਿਹੜੀ ਮਾਰੀ ਗਈ ਹੈ ਜੀ। ਇਹ ਜਲੰਧਰ ਵਾਲੀ ਸਾਈਡ ਨੂੰ ਜਾ ਰਹੇ ਸੀਗੇ ਔਰ ਸਾਹਮਣੇ ਆਉਂਦੇ ਸ਼ਾਹਕੋਟ ਦੇ ਕੋਲੇ ਇਹ ਜਿਹੜੀ ਹੈ ਜੀ ਟੱਕਰ ਜਿਹੜੀ ਆਮੋ ਸਾਹਮਣੇ ਹੋਈ ਹੈ। ਧੁੰਦ ਕਰਕੇ ਹਾਦਸੇ ਜਿਹੜੇ ਉਹ ਕਾਫੀ ਵਧੇ ਹੋਏ ਨੇ। ਅੱਜ ਤਾਂ ਵੈਸੇ ਧੁੰਦ ਤੋਂ ਥੋੜਾ ਜਿਹੜਾ ਬਚਾਅ ਹੈ, ਪਰ ਜਦੋਂ ਚਿੱਟਾ ਦਿਨ ਹੁੰਦਾ ਸਾਫ਼ ਵੀ ਹੁੰਦਾ ਮੌਸਮ ਫੇਰ ਕਿਹੜਾ ਇੱਥੇ ਹਾਦਸੇ ਜਿਹੜੇ ਉਹ ਟਲਦੇ ਨੇ। ਲੋਕ ਅੰਨ੍ਹੇਵਾਹ ਉਸੇ ਤਰੀਕੇ ਦੇ ਨਾਲ ਤੁਰੇ ਜਾ ਰਹੇ ਨੇ। ਇਸ ਮਾਮਲੇ ਦੇ ਉੱਤੇ ਨਵਾਂ ਸਾਲ ਜਿਹੜਾ ਜੀ ਉਹ ਕੋਈ ਕਿਸੇ ਕਿਸਮ ਦੀ ਰਾਹਤ ਜਿਹੜੀ ਉਹ ਲੈ ਕੇ ਨਹੀਂ ਆਇਆ। ਸਾਲ ਤਾਂ ਵੈਸੇ ਬਦਲਦੇ ਰਹਿੰਦੇ ਨੇ। ਲੋਕਾਂ ਦੀ ਸੋਚ ਜਿੰਨੀ ਦੇਰ ਤੱਕ ਬਦਲਦੀ ਨਹੀਂ ਉਨੀ ਦੇਰ ਤੱਕ ਸ਼ਾਇਦ ਤਰੀਕਾਂ ਵੀ ਕੁਝ ਨਹੀਂ ਕਰ ਸਕਣਗੀਆਂ ਪੰਜਾਬ ਵਾਲਿਆਂ। ਜੀ ਬਿਲਕੁਲ। ਤੇ ਅੱਗੇ ਜੀ PCS ਅਫਸਰਾਂ ਦੀ ਜਿਹੜੀ ਛੁੱਟੀ ਕਰ ਦਿੱਤੀ ਗਈ ਹੈ ਜਿਹੜੇ ਕੰਟੈਕਟ ਤੇ ਰੱਖੇ ਗਏ ਸੀ ਤੇ ਪਤਾ ਲੱਗਾ ਕਿ ਉਹਨਾਂ ਤੇ ਇੱਕ ਨਵੀਂ ਭਰਤੀ ਹੋਊਗੀ ਉਹਨਾਂ ਲਈ। ਇਹ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਜੀ ਰਿਟਾਇਰ ਹੋਣ ਤੋਂ ਬਾਅਦ ਇਹ ਜਿਹੜੇ ਅਡਹੌਕ ਦੇ ਉੱਤੇ ਰੱਖੇ ਗਏ ਸੀਗੇ ਜਿਹੜੇ PCS ਆਫਿਸਰ ਨੇ ਉਹਨਾਂ ਦੀ ਛੁੱਟੀ ਕਰਤੀ ਗਈ ਹੈ ਜੀ ਸਰਕਾਰ ਦੇ ਵੱਲੋਂ। ਇਹ ਅਹਿਮ ਜਿਹੜੇ ਅਹੁਦੇ ਸੀ ਉਹਨਾਂ ਦੇ ਉੱਤੇ ਰੱਖੇ ਹੋਏ ਸੀਗੇ 28 ਆਫਿਸਰ। ਇਹਨਾਂ ਦਾ 31 ਦਸੰਬਰ ਨੂੰ ਇਹਨਾਂ ਦਾ ਜਿਹੜਾ ਜੀ ਸੇਵਾ ਕਾਲ ਸੀ ਉਹ ਖਤਮ ਹੋ ਗਿਆ। ਸਰਕਾਰ ਦੇ ਫੈਸਲੇ ਦੇ ਨਾਲ ਨਵੇਂ ਭਰਤੀ ਹੋਏ ਜਿਹੜੇ PCS ਆਫਿਸਰਸ ਨੇ ਉਹਨਾਂ ਦੀਆਂ ਵੱਡੀਆਂ ਨਿਯੁਕਤੀਆਂ ਜਿਹੜੀਆਂ ਜੀ ਉਹਦਾ ਹੁਣ ਰਾਹ ਜਿਹੜਾ ਉਹ ਖੁੱਲ ਗਿਆ। ਨਹੀਂ ਤਾਂ ਅਦਰਵਾਈਜ਼ ਨਵੇਂ ਭਰਤੀ ਹੋਏ ਜਿਹੜੇ ਉਹ ਖੁੱਡੇ ਲਾਈਨ ਲੱਗੇ ਹੋਏ ਸੀ। ਪੁਰਾਣੇ ਜਿਹੜੇ ਰਿਟਾਇਰਡ ਹੋਏ ਨੇ ਉਹ ਮਲਾਈਦਾਰ ਮਹਿਕਮੇ ਚੰਗੇ ਜਿਹੜੇ ਮਹਿਕਮੇ ਨੇ ਉਹਨਾਂ ਦੇ ਵਿੱਚ ਜਿਹੜੇ ਉਹ ਲੱਗੇ ਹੋਏ ਸੀਗੇ ਜੀ। ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਹੀ ਉਹਨਾਂ ਨੂੰ ਇਹ ਫਾਈਲ ਹੀ ਨਹੀਂ ਸੀ ਦਿੱਤੀ ਗਈ ਕਿਉਂਕਿ ਬਾਦਲ ਨੇ ਠੇਕੇ ਤੇ ਰੱਖੇ ਅਫਸਰਾਂ ਨੂੰ ਘਰੋਂ ਘਰੀ ਤੋਰਨ ਦਾ ਇਸ਼ਾਰਾ ਕੀਤਾ ਸੀਗਾ ਪਰ ਹੋਏ ਨਹੀਂ ਸੀਗੇ ਜੀ। ਇਹ ਫਾਈਲ ਹੀ ਆਸੇ-ਪਾਸੇ ਕਰ ਲਈ ਗਈ। ਹੁਣ ਫਾਈਲ ਜਦੋਂ ਗਈ ਹੈ ਤੇ 31 ਦਸੰਬਰ ਨੂੰ ਇਹਨਾਂ ਦੇ ਜਿਹੜੇ ਅਹੁਦਿਆਂ ਦੀ ਮਿਆਦ ਹੈ ਜੀ ਉਹ ਖਤਮ ਹੋ ਗਈ ਹੈ। ਸਰਕਾਰ ਨੇ ਪਿਛਲੇ ਸਾਲਾਂ ਦੇ ਦੌਰਾਨ ਵੱਡੀ ਪੱਧਰ ਦੇ ਉੱਤੇ PCS ਆਫਿਸਰ ਦੀ ਭਰਤੀ ਜਿਹੜੀ ਉਹ ਕੀਤੀ ਹੈ। ਨਵੇਂ ਆਫਿਸਰਸ ਨੂੰ SDM ਤੇ ADC ਵਰਗੀਆਂ ਨਿਯੁਕਤੀਆਂ ਜਿਹੜੀਆਂ ਉਹ ਦਿੱਤੀਆਂ ਜਾਣਗੀਆਂ। ਪੰਜਾਬ ਸਰਕਾਰ ਦੇ ਵੱਲੋਂ ਰਿਟਾਇਰ ਹੋਣ ਤੋਂ ਬਾਅਦ ਇਹਨਾਂ ਆਫਿਸਰ ਦੀ ਉਮਰ 65 ਸਾਲ ਦੇ ਕਰੀਬ ਹੋ ਗਈ ਹੈ ਤੇ ਸਰਕਾਰ ਦੇ ਵੱਲੋਂ ਹਰ 6 ਮਹੀਨਿਆਂ ਬਾਅਦ ਇਹਨਾਂ ਦੀ ਜਿਹੜੀ ਅੱਗੇ ਵਾਧਾ ਕੀਤਾ ਜਾਂਦਾ ਸੀਗਾ। ਹੁਣ ਇਹਨਾਂ ਦੀਆਂ ਸੇਵਾਵਾਂ ਜਿਹੜੀਆਂ ਦੀ ਉਹ ਖਤਮ ਹੋ ਗਈਆਂ ਤੇ ਜਿਹੜੇ ਨਵੇਂ ਨੇ ਉਹਨਾਂ ਦਾ ਰਾਹ ਖੁੱਲ ਗਿਆ। ਔਰ ਉਹਨਾਂ ਦੇ ਵਿੱਚ ਇਹ ਚੰਗੀ ਖਬਰ ਜਿੱਥੇ ਨਵੇਂ ਸਾਲ ਦੇ ਮੌਕੇ ਦੇ ਉੱਤੇ ਆਈ ਹੈ ਜੀ ਕਿ ਉਹਨਾਂ ਨੂੰ ਹੁਣ ਚੰਗੇ ਮਹਿਕਮਿਆਂ ਦੇ ਉੱਤੇ ਜਿਹੜਾ ਜੀ ਉਹ ਤਾਇਨਾਤ ਕੀਤਾ ਜਾਊਗਾ ਜੀ। ਤੇ ਅਖੀਰ ਦੇ ਵਿੱਚ ਜਿਸ ਤਰ੍ਹਾਂ ਸਿਰਸੇ ਵਾਲੇ ਦੀ ਆਪਾਂ ਗੱਲ ਕਰਦੇ ਆ ਜਿਹੜੇ ਸਿੱਖਾਂ ਤੇ ਡੇਰਾ ਪ੍ਰੇਮੀਆਂ ਦੇ ਵਿਚਕਾਰ ਜਿਹੜਾ ਤਣਾਅ ਆ ਉਸੇ ਤਰ੍ਹਾਂ ਹੀ ਬਰਕਰਾਰ ਆ ਜੀ। ਚੱਲ ਤਾਂ ਸਾਰੇ ਜਗ੍ਹਾ ਹੀ ਰਿਹਾ ਪਰ ਬਾਘੇ ਪੁਰਾਣੇ ਦੇ ਵਿੱਚ ਜਿਹੜਾ ਜੀ ਉਹ ਵਾਹਵਾ ਤਣਾਅ ਜਿਹੜਾ ਜੀ ਉਹ ਬਣਿਆ ਹੋਇਆ ਹੈ।
ਜਿਹੜੀ ਇਹਦੀ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਮੈਸੇਂਜਰ ਆਫ ਗੋਡ, ਉਹਦੇ ਪੋਸਟਰ ਜਿਹੜੇ ਨੇ ਉਹਨਾਂ ਨੂੰ ਪਾੜਨ ਸਾੜਨ ਨੂੰ ਲੈ ਕੇ ਡੇਰਾ ਪ੍ਰੇਮੀ ਤੇ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਉਹਨਾਂ ਦੇ ਵਿਚਾਲੇ ਤਣਾਅ ਜਿਹੜਾ ਬਣਿਆ ਹੋਇਆ ਜੀ। ਡੇਰਾ ਪ੍ਰੇਮੀਆਂ ਨੇ ਜਿਹੜਾ ਨਾਮ ਚਰਚਾ ਘਰ ਹੈ ਉਹਦੇ ਵਿੱਚ ਜਿਹੜੇ ਵੱਡੇ ਵੱਡੇ ਪੋਸਟਰ ਲਾਏ ਹੋਏ ਨੇ, ਉੱਥੇ ਨਹੀਂ ਜਿੰਨੇ ਆ ਸੜਕਾਂ ਮੇਨ ਜਾਂਦੀਆਂ ਨੇ ਪੰਜਾਬ ਦੀਆਂ, ਜਿਹੜੇ ਮੇਨ ਹਾਈਵੇਜ਼ ਨੇ ਉਹਨਾਂ ਦੇ ਉੱਤੇ ਵੀ ਵੱਡੇ ਵੱਡੇ ਹੋਰਡਿੰਗਸ ਜਿਹੜੇ ਨੇ ਜੀ ਉਹ ਲੱਗੇ ਹੋਏ ਨੇ ਇਹਦੀ ਫਿਲਮ ਦੇ, ਜਿੱਥੇ ਗੁਰਮੀਤ ਰਾਮ ਰਹੀਮ ਜਿਹੜਾ ਜੀ ਮੋਟਰਸਾਈਕਲ ਦੇ ਉੱਤੇ ਬਹਿ ਕੇ ਅੱਗ ਦੇ ਵਿੱਚੋਂ ਲੰਘਦਾ ਉਹ ਵਿਖਾਇਆ। ਸੋ ਜਿਹੜੇ ਇਹ ਡੇਰਾ ਪ੍ਰੇਮੀ ਨੇ ਉਹਨਾਂ ਨੇ ਪੋਸਟਰ ਸਾੜਨ ਦਾ ਜਿਹੜਾ ਵਿਰੋਧ ਕੀਤਾ, ਉਹਨੂੰ ਲੈ ਕੇ ਹੀ ਪਹਿਲਾਂ ਤਾਂ ਜਿਹੜੇ ਸੀ ਦੋ ਚੌਂਕਾਂ ਨੂੰ ਘੇਰ ਕੇ ਬੈਠੇ ਰਹੇ। ਇੱਕ ਦੇ ਉੱਤੇ ਤਾਂ ਡੇਰਾ ਪ੍ਰੇਮੀ ਬੈਠੇ ਰਹੇ, ਦੂਜੇ ਦੇ ਉੱਤੇ ਜਿਹੜੇ ਜੀ ਉਹ ਸਿੱਖ ਨੌਜਵਾਨ ਜਿਹੜੇ ਸੀ ਉਹ ਬੈਠੇ ਰਹੇ। ਮੁੜ ਕੇ ਹੋ ਗਏ ਜੀ ਆਮੋ ਸਾਹਮਣੇ। ਜਦੋਂ ਆਮੋ ਸਾਹਮਣੇ ਹੋਏ ਤੇ ਫਿਰ ਇੱਟਾਂ ਪੱਥਰ ਵੀ ਜਿਹੜਾ ਜੀ ਉਹ ਚੱਲੇ। ਬਾਕੀ ਪੁਰਾਣੇ ਦੇ ਵਿੱਚ ਕੁਝ ਗ੍ਰਿਫਤਾਰੀਆਂ ਹੋਣ ਦੀਆਂ ਖਬਰਾਂ ਵੀ ਨੇ। ਇਹ ਦੋਨੋਂ ਜਿਹੜੀਆਂ ਧਿਰਾਂ ਨੇ ਜੀ ਉਹ ਡਟੀਆਂ ਹੋਈਆਂ ਨੇ ਆਮੋ ਸਾਹਮਣੇ। ਗੱਲ ਬਾਗੇ ਪੁਰਾਣੇ ਦੀ ਨਹੀਂ ਹੈ ਜੀ, ਗੱਲ ਇਹ ਹੈ ਜੀ ਕਿ ਜਿਵੇਂ ਜਿਵੇਂ 16 ਤਰੀਕ ਨੇੜੇ ਆ ਰਹੀ ਆ, ਕਿਉਂ ਜਿਹੜੀ ਜੀ ਇਹ ਹਾਲਾਤ ਪੰਜਾਬ ਦੇ ਵਿੱਚ ਵਿਗੜ ਸਕਦੇ ਨੇ ਇਸ ਫਿਲਮ ਨੂੰ ਲੈ ਕੇ ਜੀ। ਸੋ ਦੇਖਦੇ ਹਾਂ ਕਿ ਕੀ ਕੁਝ ਜਿਹੜਾ ਜੀ ਉਹ ਹੁੰਦਾ। ਪਰ ਜਿਹੜੇ ਲੋਕ ਨੇ ਨਾ ਜੀ ਪੰਜਾਬ ਦੇ, ਉਹਨਾਂ ਨੂੰ ਇਹਦੇ ਪਿਛਲੀ ਜਿਹੜੀ ਸਿਆਸਤ ਹੈ ਨਾ ਉਹ ਸਮਝਣ ਦੀ ਜ਼ਰੂਰਤ ਹੈ, ਨਹੀਂ ਤਾਂ ਇਹ ਵਿਚਾਰੇ ਫੇਰ ਵਰਤੇ ਜਾਣੇ ਨੇ ਜੀ ਇੱਕ ਵਾਰੀ। ਬਿਲਕੁਲ ਜੀ, ਫਿਰ ਵਰਤੇ ਜਾਣਗੇ ਕਿਉਂਕਿ ਜਿਹੜੇ ਸਿੱਖ ਮੁੱਦੇ ਉਭਾਰਨ ਦੇ ਲਈ ਸਾਰਾ ਕੁਛ ਆ ਉਹ ਕੁਛ ਨਾ ਕੁਛ ਹੁੰਦਾ ਰਹੂਗਾ। ਅਖੀਰ ਦੇ ਵਿੱਚ ਆਜ਼ਨਾਮਾ ਕਿ ਸੂਰਜ ਚੰਦ ਜੇ ਚੱਕਰ ਹਨ ਲਾਈ ਜਾਂਦੇ, ਚੱਕਰ ਖਾ ਗਿਆ 14 ਦਾ ਸਾਲ ਮੀਆਂ। ਸੂਰਜ ਚੰਦ ਜੇ ਚੱਕਰ ਹਨ ਲਾਈ ਜਾਂਦੇ, ਚੱਕਰ ਖਾ ਗਿਆ 14 ਦਾ ਸਾਲ ਮੀਆਂ। ਨਵਾਂ ਕੈਲੰਡਰ ਨੂੰ ਪਲਟ ਚੜਿਆ, ਦਿੱਤੀ ਉਸ ਹੁਣ ਸ਼ਕਲ ਦਿਖਾਲ ਮੀਆਂ। ਸੋਹਣੇ ਦਿਨ ਵੀ ਆਏ ਪਰ ਕਦੇ ਮਾੜੇ, ਆਪੋ ਆਪਣੀ ਚੱਲੀ ਗਏ ਚਾਲ ਮੀਆਂ। ਆਦ ਕਾਲ ਤੋਂ ਜੀਵਨ ਦਾ ਰਾਗ ਇਹੀ, ਕਿਧਰੇ ਭੁੱਖ ਤਾਂ ਕੋਈ ਖੁਸ਼ਹਾਲ ਮੀਆਂ। ਕੁੱਲੀ ਗੁੱਲੀ ਨਹੀਂ ਜਿਨ੍ਹਾਂ ਦੇ ਕੋਲ ਜੁੱਲੀ, ਛੱਡੀ ਉਹਨਾਂ ਵੀ ਅਜੇ ਨਹੀਂ ਆਸ ਮੀਆਂ। ਕੁੱਲੀ ਗੁੱਲੀ ਨਹੀਂ ਜਿਨ੍ਹਾਂ ਦੇ ਕੋਲ ਜੁੱਲੀ, ਛੱਡੀ ਉਹਨਾਂ ਵੀ ਅਜੇ ਨਹੀਂ ਆਸ ਮੀਆਂ। ਅੱਛੇ ਦਿਨਾਂ ਲਈ ਕਰਨ ਉਡੀਕ ਬੈਠੇ, ਤੁਰਿਆ ਝੂਠ ਦੇ ਨਾਲ ਇਤਿਹਾਸ ਮੀਆਂ। ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ, ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰੋਤਿਓ, ਇਹ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜੇ ਤੇ ਦੱਸਿਆ ਕਿ ਖਬਰਾਂ ਦੇ ਪਿੱਛੇ ਕੀ ਸੱਚ ਲੁਕਿਆ ਹੁੰਦਾ ਆ। ਅੱਜ ਜੀ ਸਰੋਤਿਓ, ਸਾਡੀ ਟੀਮ ਪਹੁੰਚੀ ਸੀ ਫਤਿਹਗੜ੍ਹ ਸਾਹਿਬ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਤੇ ਉੱਥੇ ਇੱਕ ਛੋਟੀ ਜਿਹੀ ਜਿਹੜੀ YouTube ਆ ਉਹ ਤੁਸੀਂ ਜ਼ਰੂਰ ਦੇਖਣੀ। ਪੰਜਾਬੀ ਰੇਡੀਓ USA ਦੀ ਫੇਸਬੁੱਕ ਤੇ ਵੀ ਆ ਤੇ ਉਸ ਨੂੰ ਤੁਸੀਂ ਜ਼ਰੂਰ ਦੇਖਣਾ। ਹੁਣ ਬਲਵਿੰਦਰ ਕੌਰ ਵੱਲੋਂ ਵੀ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।